ਹੱਸਦਾ ਵਸਦਾ ਰਵੇ ਸੋਹਣਾ ਪੰਜਾਬ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਲੋਕ ਰਾਜ ਤੇ ਮੈਂ ਆਜ਼ੀਸ਼ਾਨ ਚੌਧਰੀ। ਨਾਜ਼ਰੀਨ, ਅੱਜ ਅਸੀਂ ਮੌਜੂਦ ਹਾਂ ਲਾਹੌਰ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਔਰ ਇੱਥੇ ਚੈੱਕ ਕਰਾਂਗੇ ਸਬਜ਼ੀਆਂ ਔਰ ਫਲਾਂ ਦੇ ਰੇਟ ਔਰ ਦੇਖਾਂਗੇ ਕਿ ਕੀ ਇਹ ਚੀਜ਼ਾਂ ਬਾਕੀ ਪੈਟਰੋਲ ਦੀਆਂ ਕੀਮਤਾਂ ਔਰ ਬਿਜਲੀ ਦੇ ਬਿੱਲਾਂ ਦੀ ਤਰ੍ਹਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਤੇ ਨਹੀਂ ਹੋ ਗਏ। ਭਾਈਜਾਨ ਇਹ ਕਿਹੜਾ ਅੰਬ ਹੈ ਵਾਲਾ? ਇਹ ਅਚਾਰੀ ਅੰਬ ਹੈ ਜੀ। ਇਹ ਕਾਲਾ ਚੌਂਸਾ ਹੈਗਾ ਜੀ ਤੇ ਲੇਟ ਚੌਂਸਾ ਹੈਗਾ ਜੀ ਤੇ ਵਾਈਟ ਚੌਂਸਾ ਹੈਗਾ ਜੀ। ਇਹ ਤਾਂ ਸਬਜ਼ ਚੌਂਸਾ ਲੱਗ ਰਿਹਾ ਮੈਨੂੰ। ਨਹੀਂ, ਇਹ ਕੱਚਾ ਅੰਬ ਹੈ ਵੈਸੇ। ਕੱਚਾ ਅੰਬ ਬੇਸ਼ੱਕ ਇਹ ਪਕਾਈ ਹੋ ਕੇ ਉਹਨੂੰ ਪੂੜੀਆਂ ਲਾ ਕੇ ਮਸਾਲਾ ਲਾ ਕੇ ਤਿਆਰ ਹੋ ਜਾਂਦਾ ਹੈ। ਇਹ ਕਾਲਾ ਚੌਂਸਾ ਜੀ, ਇਹ ਵਾਈਟ ਚੌਂਸਾ ਜੀ ਤੇ ਇਹ ਲੇਟ ਚੌਂਸਾ ਜੀ। ਇਹ ਕਿਵੇਂ ਪਤਾ ਲੱਗਦਾ ਜੀ? ਮੈਨੂੰ ਤਾਂ ਨਹੀਂ ਸਮਝ ਆ ਰਹੀ ਕਿ ਜੀ ਭਾਜਨ ਇਹ ਜਿਹੜਾ ਜ਼ਿਆਦਾ ਸਬਜ਼ ਹਾਂਜੀ ਇਹ ਸਬਜ਼ ਇਹ ਹੈਗਾ ਜੀ ਆਪਣਾ ਕਾਲਾ ਚੌਂਸਾ। ਇਹ ਮੌਸਮੀ ਚੌਂਸਾ ਨੂੰ ਵਾਈਟ ਚੌਂਸਾ ਵੀ ਕਹਿੰਦੇ ਨੇ, ਇਹਨੂੰ ਲੇਟ ਚੌਂਸਾ ਕਹਿੰਦੇ ਨੇ। ਇਹ ਲੇਟ ਚੌਂਸਾ ਹੈਗਾ ਜੀ। ਇਹ ਪਕਾਈ ਹੋ ਜਾਂਦਾ, ਇਹਨੂੰ ਦੋ ਪੂੜੀਆਂ ਲਗਾ ਕੇ ਲੋਕੀ ਇੱਥੋਂ ਆ ਕੇ ਖਰੀਦੋ ਫਰੋਖਤ ਨਾਲ ਇਹ ਵੀ ਲੈ ਜਾਂਦੇ। ਅੱਛਾ, ਮਤਲਬ ਇਹ ਤੁਹਾਡੇ ਕੋਲ ਇਹ ਲੈ ਜਾਓ ਤੇ ਇਹ ਦਵਾਈ ਪਾ ਕੇ ਰੱਖ ਦਿਓ? ਹਾਂਜੀ ਹਾਂਜੀ। ਤੇ ਕਿੰਨੇ ਦਿਨਾਂ 'ਚ ਪੱਕੇਗਾ ਇਹ? ਕੋਈ 2 ਦਿਨਾਂ 'ਚ ਵੀ ਪੱਕ ਜਾਂਦਾ, 3 ਦਿਨਾਂ 4 ਦਿਨਾਂ 'ਚ। ਔਰ ਅਗਰ ਐਵੇਂ ਹੀ ਲੈ ਜਾਓ, ਇਹਨੂੰ ਕੋ ਰੱਖੋ 2 ਹਫ਼ਤੇ ਔਰ ਫਿਰ ਐਂਡ ਤੇ ਦਵਾਈ ਪਾਓ? ਨਹੀਂ, 2 ਹਫ਼ਤੇ ਨਹੀਂ ਭਾਜਨ, ਸਿਰਫ 3 ਦਿਨ। 3 ਦਿਨ ਰੱਖੋਗੇ, ਗਰਮੈਸ਼ ਨੂੰ ਦੋਗੇ। ਨਹੀਂ, ਤੁਸੀਂ ਮੇਰੀ ਗੱਲ ਨਹੀਂ ਸਮਝੇ। ਐਵੇਂ ਹੀ ਰੱਖੋ, ਹਾਲੀ ਦਵਾਈ ਨਾ ਪਾਓ ਇਹਨੂੰ। ਹਾਂਜੀ। ਇੱਕ ਬੰਦਾ ਸ਼ੌਕੀਨ ਹੈ ਅੰਬਾਂ ਦਾ, ਉਹ ਚਾਹੁੰਦਾ ਕਿ ਮੈਂ ਕੋਈ ਸਰਦੀਆਂ ਦੇ ਨੇੜੇ ਵੀ ਅੰਬ ਖਾ ਲਾਂ। ਹਾਂਜੀ ਹਾਂਜੀ। ਤੇ ਐਵੇਂ ਹੀ ਰੱਖ ਦੇਵੇ? ਨਹੀਂ, ਐਸਾ ਨਹੀਂ ਹੋ ਸਕਦਾ। ਅੱਛਾ, ਇਹ ਕਿੰਨੀ ਦੇਰ ਚੱਲ ਜਾਣਗੇ? ਇਹ ਭਾਜਨ ਵੈਸੇ ਵੀ ਪੱਕ ਜਾਂਦਾ। ਤੁਸੀਂ ਅਗਰ ਤੁਸੀਂ ਰੰਗ ਨਹੀਂ ਆਏਗਾ, ਤੁਸੀਂ ਇਹ 3-4 ਦਿਨ ਵੈਸੇ ਰੱਖੋਗੇ ਪੇਟੀ 'ਚ ਤੇ ਕੁਦਰਤੀ ਅੱਲਾ ਵੱਲੋਂ ਵੀ ਪੱਕ ਜਾਂਦਾ। ਠੀਕ ਹੋ ਗਿਆ। 2-3 ਦਿਨ ਦਾ ਜਿਹੜਾ ਪ੍ਰੋਸੈਸ ਹੈ ਪੂਰਾ। ਪ੍ਰੋਸੈਸ ਜੋ ਵੈਸੇ ਵੀ ਪੱਕ ਜਾਂਦਾ। ਓਕੇ। ਮੈਂ ਘਰ ਮਨੈਂਜੀ ਲੱਗਣਾ। ਅੱਛਾ, ਅੰਬ ਇਕੱਠੇ ਹੀ ਲੱਗੇ ਹੁੰਦੇ ਨੇ ਇੱਕ ਜਗ੍ਹਾ ਜਾਂ ਕੀ ਫਰਕ ਹੁੰਦਾ ਇਹਨਾਂ 'ਚ? ਨਹੀਂ ਜੀ ਭਾਜਨ, ਇਹ ਹੁੰਦੇ ਨੇ ਕਿ ਪੇਟੀਆਂ ਤੋਂ ਮਾਲ ਉਤਾਰਦੇ ਨੇ, ਉਹਨਾਂ ਵਿੱਚ ਕੁਝ ਔਰ ਬਾਅਦ ਚੋਂ ਮਿਕਸ ਵਗੈਰਾ ਹੋ ਗਿਆ? ਹਾਂਜੀ, ਉਹ ਮਿਕਸ ਹੋ ਗਿਆ। ਉਹ ਆਂਦੇ ਨੇ ਕਿ 2-2 ਪਾਣੀ ਪਿਆਉਂਦੇ ਨੇ। ਅੱਛਾ, ਇਹ ਜਿਹੜਾ ਵੱਡਾ ਅੰਬ ਹੈ ਲੇਟ ਚੌਂਸਾ, ਅਸੀਂ ਅੱਜ ਤੱਕ ਇਹ ਲੇਟ ਚੌਂਸਾ ਜੀ, ਅਸੀਂ ਅੱਜ ਤੱਕ ਇਹੀ ਸਮਝਦੇ ਰਹੇ ਕੋਈ ਫਾਰਮੀ ਅੰਬ ਹੈ ਜਿੰਦਾ ਕੋਈ ਜ਼ਾਇਕਾ ਐਡਾ ਅੱਛਾ ਨਹੀਂ ਹੈ। ਹਾਂਜੀ, ਦੂਸਰੇ ਅੰਬ ਦੀ ਨਿਸਬਤ। ਇਹ ਵਾਕਈ ਕੋਈ ਐਸੀ ਗੱਲ ਹੁੰਦਾ ਫਾਰਮੀ ਅੰਬ? ਹਾਂਜੀ, ਇਹਦਾ ਜ਼ਰਾ ਜ਼ਾਇਕਾ ਜ਼ਰਾ ਨਾ ਨਾਰਮਲ ਹੁੰਦਾ ਇਹਦਾ ਹਾਂ ਦੂਸਰੇ ਵਾਈਟ ਚੌਂਸੇ ਨਾਲ। ਇਹ ਸਿਰਫ ਉਹ ਕਿਸਮ ਦਾ ਫਰਕ ਹੈ ਜਾਂ ਕੋਈ ਹੈ ਜਿਹੜਾ ਫਾਰਮੀ ਅੰਬ ਵਾਲੀ ਕੀ ਮਿਸਾਲ ਹੈ ਜੀ? ਇਹਦੇ 'ਚ ਥੋੜੇ ਜਿਹੇ ਕਾਲਾ ਚੌਂਸਾ ਹੁੰਦਾ ਜੀ, ਵਾਲ ਹੁੰਦੇ ਨੇ। ਬਿਲਕੁਲ ਹੁੰਦੇ। ਇਹ ਚਿੱਟੇ ਚੌਂਸੇ 'ਚ ਵਾਲ ਨਹੀਂ ਹੁੰਦੇ। ਇਹ ਲੇਟ ਚੌਂਸਾ ਹੁੰਦਾ, ਜ਼ਰਾ ਘੱਟ ਜ਼ਾਇਕਾ ਹੁੰਦਾ ਬਸ। ਔਰ ਅੰਬਾਂ ਦਾ ਬਾਦਸ਼ਾਹ ਫਿਰ ਚਿੱਟਾ ਚੌਂਸਾ ਹੀ ਹੈ? ਇਹ ਲਾਲ ਬਾਦਸ਼ਾਹ ਜੀ। ਆ ਤੁਹਾਨੂੰ ਇਹ ਵੀ ਦਿਖਾ ਦਈਏ, ਇਹ ਦੇਖੋ, ਇਹ ਰੰਗ ਦੇਖ ਲਓ। ਇਹ ਲਾਲ ਬਾਦਸ਼ਾਹ ਦਾ ਮੁਰੱਬਾ ਬੜਾ ਜ਼ਬਰ, ਮੈਂ ਖੁਦ ਘਰ ਬਣਾਇਆ ਹੁੰਦਾ, ਬੜਾ ਟੇਸਟੀ ਮੁਰੱਬਾ। ਅੱਛਾ, ਜ਼ਬਰਦਸਤ। ਹਾਂਜੀ। ਆਪਣੇ ਇੱਧਰ ਕਿੰਨੀ ਕੁ ਕਿਸਮ ਦਾ ਅੰਬ ਆਉਂਦਾ ਵੈਸੇ? ਇੱਥੇ ਤੇ ਬਹੁਤ ਕਾਫੀ ਕਿਸਮਾਂ ਆਉਂਦੀਆਂ ਵੈਸੇ ਤੇ ਲਾਤਦਾਦ ਮੈਂ ਜਿੱਥੋਂ ਤੱਕ ਸੁਣਿਆ 50 ਦੇ ਲਗਭਗ ਹੈਗੀਆਂ ਇਹਦੀਆਂ ਕਿਸਮਾਂ ਤੇ ਇੱਥੇ ਆ ਜਾਂਦਾ। ਅਸੀਂ ਤੇ ਦੇਖਿਆ ਕੋਈ 15-20 ਕਿਸਮਾਂ ਦੀਆਂ ਦੇਖੀਆਂ, ਉਹਨਾਂ ਦੇ ਨਾਮ ਮੁਖਤਲਿਫ ਹੀ ਨੇ। ਅੱਛਾ, ਤੁਹਾਡੇ ਕੋਲ ਪਿੱਛੇ ਮਾਲ ਪਿਆ ਜਾਂ ਬਸ ਇਹ ਵੇਚ ਲਓ? ਆਖਰੀ ਰਹਿ ਗਿਆ? ਇਹੀ ਗਿਆ ਭਾਜਨ, ਇਹੀ ਗਿਆ ਬਸ ਆਖਰੀ ਰਹਿ ਗਿਆ। ਇਹ ਕੀ ਰੇਟ ਕੀ ਇਹਦਾ? ਇਹ ਭਾਜਨ 2000 ਮੰਗ ਰਹੇ ਇਹਦਾ ਤੇ ਜਿੱਥੇ ਗਾਹਕ ਦੇਗਾ 1500 1600 ਉਹ ਫਿਰ। ਔਰ ਨਾਲ ਇਹਦੀ ਦਵਾਈ ਵੀ ਦਿਓਗੇ? ਹਾਂ, ਦਵਾਈ ਵੀ ਦੇ ਦਾਂਗੇ ਯਾਰ, ਪੇਟੀ ਵੀ ਛੋਟੀ ਚ ਵੀ ਲਾ ਦਾਂਗੇ। ਠੀਕ ਹੈ। ਬਾਕੀ ਦੱਸੋ, ਕੰਮ ਸ਼ਮ ਠੀਕ ਚੱਲ ਰਿਹਾ? ਕੱਲ ਗੁਜ਼ਾਰਾ ਹੋ ਰਿਹਾ? ਹਾਂਜੀ, ਗੁਜ਼ਾਰਾ ਹੋ ਰਿਹਾ। ਹਾਲਾਤ ਤਾਂ ਬੜੇ ਸਖਤ ਹੋਏ ਨੇ। ਐਵੇਂ ਦੇਖੋ ਜੀ, ਮਿਹਨਤ ਕਰਨ ਵਾਲੇ ਬੰਦੇ ਵਾਸਤੇ ਕੋਈ ਨਹੀਂ ਗਾ। ਬਹੁਤ ਗੱਲ ਠੀਕ ਹੈ। ਮੰਡੀ ਸਭ ਨਾਲ ਸਸਤੀ ਜੇ। ਮੈਂ ਬਾਹਰ ਮੰਡੀਆਂ ਨਾਲ ਕਹਿਦਾ ਮੰਡੀ ਸਸਤੀ ਜੇ। ਬਾਹਰ ਅਗਰ ਕੋਈ ਖਰੀਦਣ ਵਾਲਾ ਹੋਵੇ ਨਾ ਤੇ ਉਹ ਆਪਣੇ ਰੇਟ ਬਣਾ ਕੇ ਮੁਨਾਸਬ ਰੇਟ ਵਿੱਚ ਲੈ ਜਾਂਦਾ। ਐਵੇਂ ਕਹਿੰਦੇ ਨੇ ਬਾਹਰ। ਅਸੀਂ ਖੁਦ, ਮੇਰੀ ਰਿਹਾਇਸ਼ ਮੋੜੀ ਗੇਟ ਹੈ, ਉੱਥੇ ਮੈਂ ਖਰੀਦਦਾ ਬੜਾ ਮਹਿੰਗਾ ਅੰਬ ਖਰੀਦਾਂ ਤੇ ਉਹ ਅਸੀਂ ਦਾਗੀ ਵੀ 200 ਰੁਪਏ ਕਿਲੋ ਲੈਂਦੇ ਆ ਤੇ ਤੁਹਾਨੂੰ ਦਾਗੀ 100 ਰੁਪਏ ਮਿਲ ਜਾਏਗਾ। ਚਲੋ ਠੀਕ ਹੈ ਜੀ, ਮਿਹਰਬਾਨੀ, ਤੁਸੀਂ ਸਾਨੂੰ ਅੰਬਾਂ ਦੇ ਬਾਰੇ ਕਾਫੀ ਕੁਝ ਦੱਸਿਆ। ਬਾਕੀ ਦੁਆ ਹੈ ਕਿ ਤੁਹਾਡਾ ਟਾਈਮ ਸਿਰ ਵਿਕ ਜਾਏਗਾ ਕੰਮ। ਠੀਕ ਹੈ। ਬਣਾਈ ਜਾ ਰਹੇ ਨੇ ਬਸ, ਹੋਰ ਕੋਈ ਚੱਕਰ ਨਹੀਂ ਹੈ। ਤੇ ਸੜਕਾਂ ਤੇ ਰਿਕਸ਼ੇ ਤੁਸੀਂ ਚਲਾਉਂਦੇ? ਸੜਕਾਂ ਦੇ ਰਿਕਸ਼ੇ ਕੀ, ਸੜਕਾਂ ਨੇ ਸਾਨੂੰ ਕੀ ਦੇਣਾ? ਗੱਲ ਹੈਗੀ ਮਜ਼ਦੂਰ ਮਿਹਨਤ ਕਰੇਗਾ ਤਾਂ ਕੁਝ ਬਣੇਗਾ। ਪੈਟਰੋਲ ਡੇਲੀ ਕਦੀ ਰੁਪਈਆ ਉੱਤੇ, ਕਦੀ 5 ਰੁਪਏ ਉੱਤੇ, ਕਦੀ 6 ਰੁਪਏ ਉੱਤੇ। ਇਹ ਤੇ ਕੋਈ ਤਰੀਕਾ ਕਾਰ ਨਹੀਂ ਹੈਗਾ। 2000 ਰੁਪਏ ਦਾ ਚਲਾਨ ਹੈ, ਅਗਰ ਲੋਡ ਲੱਦ ਲਈਏ। ਲੋਡ ਨਹੀਂ ਸਾਨੂੰ ਲੱਦਣ ਦਿੰਦੇ। ਨਹੀਂ, ਕੋਈ ਲੋਡ ਦੱਸਦੇ ਨੇ ਕਿ ਤੁਸੀਂ ਇੰਨਾ ਲੱਦ ਸਕਦੇ? ਨਹੀਂ, ਕਹਿੰਦੇ ਲੋਡ ਬਿਲਕੁਲ ਹੀ ਨਹੀਂ ਲੋਡ ਕਰਨਾ ਹੈਗਾ ਰਿਕਸ਼ੇ 'ਚ, ਸਵਾਰੀ ਲੋਡ ਕਰੋ ਬਸ। ਅੱਛਾ, ਤੇ ਉਹ ਕਹਿੰਦੇ ਤੇ ਇਲਜ਼ਾਮ ਤਾਂ ਲੋਡਰ ਰਿਕਸ਼ੇ ਵਾਲਿਆਂ ਨੂੰ ਵੀ ਸੁਣਿਆ ਰੋਕ ਲੈਂਦੇ ਨੇ, ਚਲਾਨ ਕਰਦੇ ਨੇ? ਹਾਂਜੀ, ਉਹਨਾਂ ਦਾ ਵੀ ਕਰ ਦਿੰਦੇ ਨੇ। ਉਹਨਾਂ ਦਾ ਵੀ 2000 ਦਾ ਹੀ ਹੈ, ਸਾਡਾ ਵੀ 2000 ਦਾ ਹੀ ਹੈ। ਉਹਨਾਂ ਨੂੰ ਵੀ ਕੋਈ ਲਿਮਟ ਨਹੀਂ ਦੱਸੀ ਨੇ ਵੀ ਇੰਨਾ ਤੁਸੀਂ ਲਾ ਦਿਓ? ਨਹੀਂ, ਕੋਈ ਚੱਕਰ ਨਹੀਂ। ਚਲਾਨ ਥੋੜਾ ਜਿਹਾ ਵੀ ਸਮਾਨ ਲੋਡ ਹੈ ਤੇ ਚਲਾਨ ਹੋ ਜਾਣਾ।
ਅੱਛਾ ਚਲਾਨ ਕਰਨਾ ਹੀ ਕਰਨਾ ਚਲਾਨ ਕਰਨਾ ਹੀ ਕਰਨਾ। ਥੱਲੇ ਵੀ ਐਦਾ ਵੀ ਚਲਾਨ ਹੋ ਜਾਣਾ ਹੈ। ਸੀਟਾਂ ਦੇ ਥੱਲੇ ਐ ਫਿਰ ਵੀ ਚਲਾਨ ਹੈ। ਅੱਛਾ ਤੁਸੀਂ ਸਮਾਨ ਲੋਡ ਕੀਤਾ ਹੈ, ਸਵਾਰੀਆਂ ਦਾ ਚਲਾਨ ਨਹੀਂ ਕਰਨਗੇ। ਤੁਹਾਡੇ ਕਿੰਨੇ ਚਲਾਨ ਹੋਏ ਨੇ ਹੁਣ ਤੱਕ? ਸਾਡੇ ਤਾਂ ਬੇਸ਼ੁਮਾਰ ਹੋਏ ਪਏ ਨੇ। 2-2 ਹਜ਼ਾਰ ਦੇ ਚਲਾਨ। 2-2 ਹਜ਼ਾਰ ਰੁਪਏ ਦੇ ਚਲਾਨ ਪਹਿਲੇ 200 ਦਾ ਸੀ, ਉਹ ਸਾਡੀ ਸਮਝ ਜਾਂਦਾ ਇਹ ਇਹ ਹੁਣ 2000 ਤੋਂ 1000 ਦਾ ਕੀਤਾ ਹੈ, ਉਹ ਵੀ ਨਹੀਂ ਸਮਝ ਜਾਂਦਾ। ਹੁਣ ਇੱਕ ਮਜ਼ਦੂਰ ਆਦਮੀ ਉਹਨੇ 1000 ਕਮਾਣਾ ਤੇ 1000 ਦਾ ਚਲਾਨ ਦਰ ਲਿਆ ਤੇ ਘਰ ਕੀ ਲੈ ਕੇ ਜਾਏਗਾ? 30 ਰੁਪਏ ਦੀ ਸਵਾਰੀ ਬਾਣੀ ਹੈ, ਉਹਦੇ 'ਚ ਹੁਣ 1000-2000 ਦਾ ਚਲਾਨ ਅਸੀਂ ਘਰ ਕੀ ਲਿਜਾਵਾਂਗੇ। ਅੱਛਾ ਠੀਕ ਹੈ, ਉਹ ਗੱਲ ਤੁਸੀਂ ਮੰਡੀ ਫਿਰ ਰਹੇ ਹੋ ਜੀ ਤੇ ਤੁਸੀਂ ਆਦਾ ਮਿਹਨਤ ਮਜ਼ਦੂਰੀ ਵੀ ਕਰਦੇ ਹੋ। ਸਬਜ਼ੀ ਦੇ ਜੋ ਰੇਟ ਨੇ ਕੀ ਸੂਰਤ ਹਾਲ ਹੈ, ਠੀਕ ਨੇ, ਮੁਨਾਸਬ ਨੇ ਜਾਂ ਵਧਿਆ? ਨਹੀਂ, ਇਹ ਵੀ ਬਹੁਤ ਜ਼ਿਆਦਾ ਨੇ। ਕਹਿੰਦੇ ਟਮਾਟਰ ਦਾ ਰੇਟ ਵੀ ਬਹੁਤ ਚੜਿਆ ਹੈ, ਪਿਆਜ਼ ਦਾ ਰੇਟ ਵੀ ਬਹੁਤ ਜ਼ਿਆਦਾ ਹੈ, ਸਾਬਜ਼ਾਰੇ ਬਾਕੀ ਚੀਜ਼ਾਂ ਵੀ ਮਹਿੰਗੀਆਂ ਹੀ ਹੋਣੀਆਂ ਨੇ, ਪਿੱਛੋਂ ਮਹਿੰਗੀਆਂ ਆ ਰਹੀਆਂ ਜੀ, ਅੱਗੇ ਵੀ ਇੰਨੀ ਮਹਿੰਗੀ ਕੀ ਜਦੋਂ ਹਰ ਚੀਜ਼ ਗੱਲ ਆਉਂਦੀ ਤੇਲ ਡੀਜ਼ਲ ਤੇ। ਅੱਛਾ ਸਬਜ਼ੀ ਤੇ ਕਿੰਨਾ ਕੁ ਖਰਚਾ ਆ ਜਾਂਦਾ ਹੈ ਡੇਲੀ ਦੇ? ਡੇਲੀ ਦਾ ਭਾਣ ਲੱਗ ਜਾਂਦਾ ਭਾਈ, ਮਾੜੇ ਤੋਂ ਮਾੜਾ ਵੀ ਘਰ 'ਚ ਰੋਟੀ ਪਕਾਈਏ ਨਾ, ਸਾਲਣ ਪਕਾਈਏ ਤੇ 500-600-700 ਪੱਕਾ ਹੈਗਾ। ਉਹ ਤਾਂ ਘਿਓ ਵਗੈਰਾ ਪਾ ਕੇ ਵੱਧ ਜਾਂਦਾ ਕੰਮ। ਫੇਰ ਸਬਜ਼ੀ ਕਿੰਨੇ ਦੀ ਆ ਜਾਂਦੀ? ਸਬਜ਼ੀ ਭਾਈ 400-500 ਥੱਲੇ ਨਹੀਂ ਆਉਂਦੀ। ਕੀ ਰੇਟ ਲਾਇਆ ਜੀ? 300 ਦਾ 5 ਕਿਲੋ। ਅੱਛਾ ਇਹ ਬੜੇ ਛੋਟੇ ਛੋਟੇ ਨੇ, ਇਹਨੂੰ ਬੱਗੂ ਗੋਸ਼ਾ ਕਹਿੰਦੇ ਨੇ, ਕੀ ਕਹਿੰਦੇ ਨੇ? ਨਾਸ਼ਪਤੀ। ਹਾਂ ਬੱਗੂ ਕੋਈ ਫਰਕ ਹੈ ਨਾਸ਼ਪਤੀ ਤੇ ਬੱਗੂ ਗੋਸ਼ੇ ਚ? ਇੱਕ ਹੀ ਹੈ? ਨਹੀਂ ਫਰਕ ਹੈ। ਅੱਛਾ ਇਹ ਕੁਝ ਬੰਦੇ ਕਹਿੰਦੇ ਨੇ ਕਿ ਫਰਕ ਹੁੰਦਾ ਹੈ, ਬੱਗੂ ਗੋਸ਼ਾ ਕੋਈ ਹੋਰ ਸ਼ੈ ਹੈ, ਨਾਸ਼ਪਤੀ ਕੋਈ ਹੋਰ ਸ਼ੈ ਹੈ। ਹਾਂਜੀ ਬਿਲਕੁਲ ਫਰਕ ਹੁੰਦਾ। ਕੀ ਫਰਕ ਹੈ? ਉਹ ਨਾਸ਼ਪਤੀ ਜੇ ਸਖਤ ਹੁੰਦੀ ਹੈ, ਗੱਬੂ ਗੋਸ਼ਾ ਜਿਹੜਾ ਨਾ ਉਹ ਨਰਮ ਹੁੰਦਾ ਹੈ। ਠੀਕ ਹੈ ਤੇ ਇਹ ਕੀ ਸ਼ੈ ਹੁਣ? ਇਹ ਗੱਬੂ ਗੋਸ਼ਾ ਜੇ, ਠੀਕ ਹੈ। ਇਹ ਨਾਸ਼ਪਤੀ। ਵਾਹ ਜੀ ਭੈਣ ਭਰਾ ਹੀ ਨੇ। ਇਹ ਕੀ ਰੇਟ ਵੇਚ ਰਹੇ ਹੋ? ਇਹ 300 ਰੁਪਏ ਤੜੀ ਪਾਉਂਗੇ। 300 ਰੁਪਏ 60 ਰੁਪਏ ਕਿਲੋ। 60 ਰੁਪਏ ਕਿਲੋ, ਠੀਕ ਹੋ ਗਿਆ। ਤੇ ਸੁਣਾਓ ਗੁਜ਼ਾਰਾ ਹੋ ਰਿਹਾ ਅੱਜ ਕੱਲ੍ਹ ਸਹੀ? ਹਾਂਜੀ ਸ਼ੁਕਰ ਅਲਹਮਦੁਲਿਲਾ। ਅੱਛਾ ਕੋਈ ਦਿਹਾੜੀ ਠੀਕ ਬਣ ਜਾਂਦੀ? ਹਾਂ ਸ਼ੁਕਰ ਹੈ ਅੱਲਾ ਦਾ, ਬੱਚਿਆਂ ਦਾ ਰਿਜ਼ਕ ਲੈ ਜੀਦਾ। ਠੀਕ ਹੈ। ਹਾਂਜੀ ਔਰ ਕਿੰਨੀ ਦੇਰ ਬੈਠਦੇ ਹੋ ਮੰਡੀ 'ਚ? ਤੇ ਸਵੇਰ 3 ਵਜੇ ਆਈਦਾ ਤੇ ਸ਼ਾਮੀ 5 ਵਜੇ। ਸਵੇਰ 3 ਵਜੇ? ਹਾਂਜੀ ਸਰ ਜੀ। ਅੱਛਾ ਸ਼ਾਮੀ 5-6 ਵਜੇ ਚਲੇ ਜਾਈਦਾ। ਔਰ ਇੱਥੇ ਬੈਠਣ ਦੇ ਰਹੇ ਨੇ ਅੱਜ ਕੱਲ੍ਹ? ਕੋਈ ਰੋਕਦੇ ਤਾਂ ਨਹੀਂ ਆ ਕੇ ਕਮੇਟੀ ਵਾਲੇ ਜਾਂ ਕੋਈ ਇੰਤਜ਼ਾਮੀਆ? ਧਿਆਨ ਹੈ ਉਹ ਫਿਰ ਚੁੱਕ ਲਈਦਾ, ਪਿੱਛੇ ਕਰ ਲਈਦਾ। ਜਦੋਂ ਆ ਜਾਂਦੇ ਨੇ ਫਿਰ ਚੁੱਕ ਕੇ ਪਿੱਛੇ ਕਰ। ਕਿਸੇ ਹੱਦ ਤੱਕ ਇਜਾਜ਼ਤ ਹੈ ਨਾ ਕੰਮ ਹਾਂਜੀ ਦੀ? ਹਾਂਜੀ ਭਾਈ ਜਾਨ ਤੁਸੀਂ ਵੀ ਇੱਥੇ ਹੁੰਦੇ ਹੋ? ਨਹੀਂ ਜੀ ਮੈਂ ਉਧਰ ਪਰਲੇ ਪਾਸੇ ਨਾ ਗਰਮੇ ਵਾਲੀ ਸਾਈਡ ਤੇ। ਕੀ ਕਰਦੇ ਹੋ? ਆ ਗਰਮੇ ਦਾ ਕੰਮ ਗੱਡੀ ਕਰੀਦਾ। ਆਪਣੀ ਤੁਹਾਡੀ? ਹਾਂਜੀ ਗਰਮਾ? ਹਾਂਜੀ ਗਰਮਾ ਕੀ ਗਰਮੇ ਰੇਟ ਚੱਲ ਰਿਹਾ ਹੈ? ਗਰਮੇ ਮੁਖਤਲਿਫ ਨੇ, ਦਾਣੇ ਦਾ ਹਿਸਾਬ ਹੈ, ਕੋਈ 700 ਦਾ, 800 ਦਾ, 1000 ਦਾ, 1100 ਦਾ, 1200 ਦਾ ਵਿਕਦਾ। ਸਾਈਜ਼ ਦੇ ਹਿਸਾਬ ਤੇ ਇਹਨਾਂ ਠੀਕ ਆ ਰਿਹਾ ਮੌਸਮ ਹੈ ਹੀ ਗਰਮੇ ਦਾ ਵੈਸੇ? ਹਾਂਜੀ ਹਾਂਜੀ ਇਹੀ ਮੌਸਮ ਹੈ, ਤਕਰੀਬਨ 2 ਮਹੀਨੇ ਹੋਰ ਚੱਲੇਗਾ ਸੀਜ਼ਨ, ਉਸ ਤੋਂ ਬਾਅਦ ਜਿਹੜਾ ਨਾ। ਅੱਛਾ ਉਸ ਤੋਂ ਬਾਅਦ ਸਟੋਰ ਵੀ ਹੋ ਜਾਂਦਾ ਗਰਮਾ? ਨਹੀਂ ਗਰਮਾ ਨਹੀਂ ਸਟੋਰ ਹੁੰਦਾ ਇਹ ਵੀ, ਬਸ ਸੀਜ਼ਨ ਹੀ ਆਪਣਾ ਸੀਜ਼ਨ ਦੇ ਕਢਾਏਗਾ। ਹਿਸਾਬ ਤੇ ਸਿਰਫ ਤਰਬੂਜ਼ ਹੈ ਜਿਹੜੇ ਚੀਜ਼ਾਂ ਨੇ ਨਾ ਇਹ ਨਹੀਂ ਪੈਕਿੰਗ ਹੁੰਦੀਆਂ ਇਹ ਸਟੋਰ। ਕਿਹੜੇ ਇਲਾਕੇ ਤੋਂ ਲੈ ਕੇ ਆਉਂਦੇ ਹੋ? ਇਹ ਉਧਰੋਂ ਆਉਂਦੇ ਨੇ ਚਮਨ ਵਾਲੀ ਸਾਈਡ ਤੋਂ, ਕੋਟਾ ਚਮਨ ਤੋਂ। ਅੱਛਾ ਹਾਂਜੀ ਉਹ ਪਰਲਾ ਬਾਰਡਰ ਤਾਂ ਬੰਦ ਹੋਇਆ ਹੈ। पहला बॉर्डर बंद है ਤੁਹਾਡੇ फिलहाल ਕੰਮ ਤੋਂ जरा फर्क आया बॉर्डर हाँ बंद नहीं अगू बेदा है तो सही है, लेकिन इन्ना नहीं है ज्यादा तौर जरा ना तकरीबन हुन गड्डियां आ रही ने गुलिस्तान चमन दियां हुन शुरू हो गया गुलिस्तान चमन दा माल। ਠੀਕ ਹੈ। हाँ जी परसों आई सी गड्डी साडी, कोई कल बेची है कोई अज बेची है। ਅੱਛਾ ਚਮਨ ਤੋਂ ਹੋਰ ਕੀ ਆਉਂਦਾ ਹੈ ਸਾਈਡ ਤੇ? फिलहाल साडे कोले ते गरमे आंदा है, दूसरे जरे ने चमन तो अंगूर आंदे ने, ਠੀਕ ਹੈ। अपना सेब आंदे ने, मुख्तलिफ यानी कि कोई पता नहीं। ਇਹ ਬਲੋਚਿਸਤਾਨ ਦਾ ਅੰਗੂਰ ਹੈ? ਬਲੋਚਿਸਤਾਨ ਦਾ ਵੀ ਹੈ, ਇਧਰ ਪਿਸ਼ੌਰ ਦਾ ਵੀ ਹੈ, ਲੇਕਿਨ ਇਹ ਲੋਕਾਂ ਨੇ ਆਪਣੇ ਕਾਸਰ ਕੀਤੇ ਨੇ ਨਾ, ਉਹਨਾਂ ਦੇ ਵੱਡੇ ਵੱਡੇ ਬਾਗ ਲਾਏ ਹੁੰਦੇ ਨੇ। ਇਹ ਤਾਂ ਲੋਕਾਂ ਨੇ ਹੱਥਾਂ ਦੇ ਵਿੱਚ ਥੋੜੇ ਥੋੜੇ ਲਾਏ ਹੁੰਦੇ ਨੇ, ਜਿਹੜੇ ਤੋੜ ਕੇ ਤੋਂ ਪੈਕਿੰਗ ਕਰਕੇ ਲੈ ਕੇ ਆਉਂਦੇ ਨੇ। ਜੋ ਪਹਿਲੇ ਰੇਟ ਸੀ ਉਹ ਹੁਣ ਰੇਟ ਨਹੀਂ, ਹੁਣ ਰੇਟ ਜ਼ਿਆਦਾ ਹੋ ਗਿਆ, ਮਾਲ ਕੰਮ ਹੋ ਰਿਹਾ ਨਾ, ਮਾਲ ਨਹੀਂ ਆ ਰਿਹਾ ਵੀ ਬਾਹਰੋਂ ਬਾਰਡਰ ਬੰਦ ਹੋਣ ਦੀ ਵਜ੍ਹਾ ਤੋਂ ਕਰਕੇ। ਇੱਥੇ ਨਹੀਂ ਦੇਣਗੇ ਰਿਜ਼ਕ ਕਿਸੇ ਨੂੰ, ਗਰੀਬ ਦੇ ਉੱਤੇ ਤੇ ਐਸਾ ਪ੍ਰੈਸ਼ਰ ਪਾਇਆ 32 ਤੋਂ ਲੈ ਕੇ 50 ਰੁਪਏ ਦੀ ਬੱਤੀ ਸਾੜੀ ਦੀ ਹੈ ਤੇ 100 ਰੁਪਏ ਸਾਨੂੰ ਯੂਨਿਟ ਦਾ ਪੈਂਦਾ ਠੋਕਦਾ। ਕਿਉਂ ਅਸੀਂ ਉਹਨਾਂ ਦੇ ਬਲੈਕ ਕਰ ਰਹੇ ਹਾਂ ਜਾਂ ਉਹਨਾਂ ਤੋਂ ਖੋ ਕੇ ਖਾਣੇ ਪਏ ਹਾਂ? ਇੰਨੀ ਕਿਉਂ ਸਖਤੀ ਲਾਈ ਨੇ? ਉਹਨਾਂ ਨੂੰ ਕੋਈ ਹਿਆ ਆਉਣਾ ਚਾਹੀਦਾ ਕਿ ਅਸਾਂ ਇੰਗਲੈਂਡ ਭਰਿਆ ਜਾਂ ਇੰਡੀਆ ਭਰਿਆ, ਸਾਨੂੰ ਕੀ ਮੁਫਾਦ ਹੋਣਾ? ਇੱਥੇ ਹੁਣ ਤਾਂ ਬਹਿ ਜਾਓਗੇ, ਉਹ ਦੇ ਦਿਓ ਸਾਡੇ ਫਲਾਣਾ ਦਾ ਤੇਲ ਮੁੱਕਾ ਜੀ, ਉਹ ਪਾ ਦਿਓ ਜੀ, ਫਲਾਣਾ ਦੇ ਤੇਲ ਮੁੱਕਾ ਪਾ ਦਿਓ। ਜੇ ਗਰੀਬ ਤੇਲ ਲੈਣ ਜਾਏਗਾ ਤਾਂ ਆ ਕੇ ਇੰਨੇ ਦਾ ਲੀਟਰ ਹੈਗਾ ਜੇ ਪਵਾ ਲਓ, ਨਹੀਂ ਤਾਂ ਭੁੱਖੇ ਮਰੋ ਘਰ ਜਾ ਕੇ। ਉਹ ਆ ਜਾਣਗੇ ਕਾਪੀਆਂ ਫੜੀਆਂ ਹੱਥ 'ਚ ਬੱਤੀ ਵਾਲੇ, ਆਖਰੀ ਮਹੀਨਾ ਜੀ ਇਹ ਮਹੀਨੇ ਦੇ ਬਿੱਲ ਤੁਸੀਂ ਨਾ ਤਾਰੋਗੇ ਤੁਹਾਡੇ ਕਨੈਕਸ਼ਨ ਕੱਟਿਆ ਜਾਏਗਾ। ਹੱਕ ਕੇ ਲੋਕੀ ਡਰ ਕੇ ਰੋ ਕੇ ਇਹਨਾਂ ਦੀ ਜਾਨ ਨੂੰ ਸੋਲਰ ਲਵਾਉਣੇ ਸ਼ੁਰੂ ਕਰ ਦਿੱਤੇ। ਤਾਂ ਗਰੀਬ ਆਦਮੀ ਨਹੀਂ ਲਵਾ ਸਕਦਾ ਤਾਂ ਉਹਨੇ ਹਨੇਰੇ 'ਚ ਪਾਣਾ। ਕੋਈ ਸ਼ਰਮ ਕਰਨ, ਕੋਈ ਹਿਆ ਕਰਨ, ਆਪਣੇ ਆਪ ਹੀ ਨਾ ਮਰਨ, ਰਿੜ ਕੇ ਮਰਨਾ। ਇਸ ਤਰ੍ਹਾਂ ਨਹੀਂ ਮਰ ਜਾਣਾ, ਆਸਾਨੀ ਨਾਲ ਮੌਤ ਆ ਜਾਣੀ ਹੈ। ਜਿਸ ਤਰ੍ਹਾਂ ਕਿਸੇ ਨੂੰ ਸਤਾਣਾ ਉਹਨੂੰ ਉਸ ਤਰ੍ਹਾਂ ਹੀ ਮੌਤ ਆਣੀ। ਤੁਸੀਂ ਕੀ ਕਰਦੇ ਹੋ? ਅਸੀਂ ਪੰਜ ਬਣਾ ਕਰਨੇ, ਮਜ਼ਦੂਰੀ ਕਰਨੇ, ਪੇਟੀਆਂ ਚੁੱਕਣੇ। ਸਾਨੂੰ 2000 ਅਸੀਂ ਕਮਾਉਂਦੇ ਆ ਨਾ ਤੇ 4000 ਦਾ ਸਾਡਾ ਖਰਚਾ ਹੁੰਦਾ ਹੀ ਪਿਆ।
ਤੇ ਕਿਹਨੂੰ ਜਾਗਰ ਹੋਈਏ ਤੇ ਕਿਤੇ ਵੈਨ ਕਰੀਏ ਫਿਰ ਉਹ ਇਹ ਸੋਨਾ ਨਾ ਲੈਣ ਇਹਨਾਂ ਨੇ ਜਹਾਜ਼ ਖਰੀਦ ਲਿਆ ਤਾਂ ਆਪਣੇ ਬਹਿ ਕੇ ਤੰਦਰਾ ਹੀ ਵੜ ਗਿਆ ਗੁਜ਼ਾਰਾ ਕਿਵੇਂ ਚੱਲ ਰਿਹਾ ਅੱਜ? ਗੁਜ਼ਾਰਾ ਚੱਲਦਾ ਰੋਤ ਹੋ ਕੇ ਬੱਚਿਆਂ ਨੂੰ ਥੋੜਾ ਬਹੁਤ ਖਵਾਲੀ ਤੇ ਬਾਕੀ ਸਬਰ ਕਰੋ ਜੀ ਇਹਨਾਂ ਜਾਨ ਨੂੰ ਰੋਵੋ ਬਹਿ ਕੇ ਅਸੀਂ ਬਜ਼ੁਰਗ ਆਦਮੀ ਆ ਉਹਨਾਂ ਨੂੰ ਯਾਦ ਨਹੀਂ ਆਉਂਦਾ ਵੀ ਬਜ਼ੁਰਗ ਆਦਮੀ ਹੋਏ ਪਏ ਨੇ ਉਹਨਾਂ ਨੂੰ ਨਹੀਂ ਯਾਦ ਆਉਂਦਾ ਉਹਨਾਂ ਨੂੰ ਪਤਾ ਕਿ ਸਾਨੂੰ ਸੋਨੇ ਦੀ ਥਾਲੀ 'ਚ ਖਾਣਾ ਮਿਲਦਾ ਹੈ, ਸੋਨੇ ਦੇ ਚਮਚ ਮਿਲਦੇ ਨੇ ਤੇ ਅਸੀਂ ਫਿਰ ਉਹੀ ਇਹਨਾਂ ਨੂੰ ਸੁੱਕੀ ਰੋਟੀ ਛਾਬੀ ਨਹੀਂ ਖਾਂਦੇ 4 ਵਜੇ ਦੇ ਆਏ ਆ ਹੁਣ ਅਸੀਂ 2000 ਘਰ ਲੈ ਕੇ ਜਾ ਰਹੇ ਤੇ ਕੀ ਸਾਡੀ ਖੂਬੀ ਇਹਨਾਂ 4 ਵਜੇ ਜੇ ਘੰਟਾ ਲਾਣਾ ਤੇ ਇਹਨਾਂ ਨੇ 1 ਘੰਟੇ 20 ਕਰੋੜ ਇਕੱਠਾ ਕਰਕੇ ਦੇਖਣਾ ਹੋ ਗਿਆ ਗਰੀਬ ਜੀ ਜੇਬ ਚੋਂ ਕੱਢ ਲੈਣਾ ਆਥੇ ਹੋਰ ਕੀ ਉਹ ਤਾਂ ਕਹਿੰਦੀ ਹੈ ਕਈਆਂ ਦੇ ਗਰੀਬਾਂ ਕੋਲ ਬੜਾ ਪੈਸਾ ਮੇਰੇ ਕੋਲ ਕੁਛ ਨਹੀਂ ਹੈਗਾ ਗਰੀਬ ਦੀ ਜੇਬ ਵਿੱਚ ਆਇਆ ਬੜਾ ਰੁਪਈਆ ਸਾਡੀ ਜੇਬ ਵਿੱਚ ਕੁਛ ਨਹੀਂ ਹੈ ਅੱਲਾਹ ਤਾਲਾ ਨੂੰ ਪਾਣਾ ਵੀ ਨਹੀਂ ਇਸੇ ਤਰ੍ਹਾਂ ਹੀ ਮਾਰ ਕੀ ਕਰ ਲੈਣਗੇ ਦੁਨੀਆ ਰਵਾ ਤੋਂ ਆ ਕੇ ਕੀ ਕਰਨਗੇ ਇੱਥੇ ਹੁਣੇ ਇਕੱਠੇ ਕਰ ਲਓ ਤਾਂ 20 ਆਉਣਗੇ ਪੁਲਿਸ ਵਾਲੇ ਦੂਜੇ ਇਹਨਾਂ ਨੂੰ ਸਿਰਫ ਪੈਰਾਫੋਰਸ ਬਣਾਈ ਉਹ ਸੰਭਾਲਦੀ ਵੀ ਹੈ ਇਹਨਾਂ ਨੂੰ ਦੂਜੀ ਪੁਲਿਸ ਸੰਭਾਲਦੀ ਵੀ ਹੈ ਇਹ ਨਾ ਹੁਣ ਤੇ ਕਰਨੇ ਕੰਮ ਨਹੀਂ ਹੈਗੇ ਇਹ ਜੁੱਤੀਆਂ ਚੁੱਕ ਕੇ ਨਸਣ ਬਾਹਰ ਨੂੰ ਪਾਕਿਸਤਾਨ 'ਚ ਭਾਈਜਾਨ ਤੁਸੀਂ ਕੀ ਲਗਾਉਂਦੇ ਕੀ ਹੋ ਮੰਡੀ 'ਚ ਪਹਿਲੇ ਖਜੂਰ ਤਾਂ ਦਾ ਕੰਮ ਸਾਡਾ ਠੀਕ ਹੈ ਠੀਕ ਚੱਲ ਰਿਹਾ ਕੰਮ ਖਜੂਰ ਦਾ ਸ਼ੁਕਰ ਹੈ ਅੱਲਾ ਦਾ ਠੀਕ ਵੈਸੇ ਤਾਂ ਅੱਜਕੱਲ ਮੌਸਮ ਗਰਮ ਹੈ ਖਜੂਰ ਹੈ ਜ਼ਿਆਦਾ ਲੇਕਿਨ ਪਿਛਲੇ ਸਾਲ ਦੀ ਨਿਸਬਤ ਰੇਟ ਜਿਹੜੇ ਨੇ ਨਾ ਖਜੂਰ ਦੇ ਘੱਟ ਨੇ ਡੀਜ਼ਲ ਤੇਲ ਪੈਟਰੋਲ ਮਹਿੰਗਾ ਹੋਣ ਨਾਲ ਲੋਕਾਂ ਨੂੰ ਪਿੱਛੇ ਜਿਹੜੇ ਜ਼ਿਮੀਂਦਾਰ ਆ ਰਹੇ ਨੇ ਰੋ ਰਹੇ ਉਹਦੀ ਵਜੂਹਾਤ ਹੈ ਕਿ ਅੱਗੇ ਰੇਟ ਘੱਟ ਨੇ ਠੀਕ ਹੈ ਪਿਛਲੇ ਸਾਲ ਦੀ ਨਿਸਬਤ ਇਸ ਸਾਲ ਰੇਟ ਕਮ ਜਾ ਰਿਹਾ ਹੈ ਅੱਛਾ ਇਹਨਾਂ ਦਿਨਾਂ 'ਚ ਤਾਂ ਖਪਤ ਵੀ ਘੱਟ ਹੁੰਦੀ ਹੋਣੀ ਹੈ ਖਪਤ ਮੰਗ ਘੱਟ ਵੀ ਘੱਟ ਹੁੰਦੀ ਹੈ ਫਸਲ ਮੌਸਮ ਅੱਜ ਗਰਮ ਕੱਲ੍ਹ ਆਉਂਦੀ ਹੈ ਹੂੰ ਇਹ ਹੁਣ ਅਗਸਤ ਦਾ ਮਹੀਨਾ ਚੜ ਗਿਆ ਹੁਣ ਨਵੀਂ ਖਜੂਰ ਦੀ ਫਸਲ ਸਟਾਰਟ ਹੈ ਸਿੰਧ ਦੀ ਸ਼ੁਰੂ ਹੋ ਗਈ ਇਹਦੇ ਬਾਅਦ ਬਲੋਚਿਸਤਾਨ ਇਹਦੇ ਬਾਅਦ ਇਰਾਨ ਹੁਣ ਫਸਲਾਂ ਦੀ ਕਟਾਈ ਸ਼ੁਰੂ ਠੀਕ ਹੈ ਉਹ ਅੱਲਾ ਕਰੇ ਬਾਰਿਸ਼ਾਂ ਤੋਂ ਜਾਏ ਬਚ ਹੂੰ ਤੇ ਫਿਰ ਬੱਲੇ ਬੱਲੇ ਬਾਰਿਸ਼ਾਂ ਦਾ ਨੁਕਸਾਨ ਹੁੰਦਾ ਖਜੂਰਾਂ ਨੂੰ ਖਜੂਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੂੰ ਬਲੋਚਿਸਤਾਨ ਦੀ ਜਿਹੜੀ ਖਜੂਰ ਹੈ ਉਹ ਦਰਖਤ ਦੇ ਉੱਤੇ ਹੀ ਖੁਸ਼ਕ ਹੁੰਦੀ ਠੀਕ ਹੈ। ਜਿਹੜੀ ਸਿੰਧ ਦੀ ਹੈ ਇਹਨੂੰ ਕਟਾਈ ਕਰਕੇ ਥੱਲੇ ਧੁੱਪ ਤੇ ਪਾ ਕੇ ਸੁਕਾਇਆ ਜਾਂਦਾ ਹੂੰ ਤੇ ਜਦੋਂ ਸੁੱਕ ਰਹੀ ਹੋਵੇ ਇਹਨੂੰ 8 ਦਿਨ ਸੁਕਾਉਣਾ ਪੈਂਦਾ 8 ਦਿਨਾਂ ਦੇ ਵਿੱਚ ਅਗਰ ਬਾਰਿਸ਼ ਹੋ ਗਈ ਤਾਂ ਸਾਰਾ ਮਾਲ ਮਿੱਟੀ ਹੋ ਜਾਂਦਾ ਠੀਕ ਹੈ ਇਹ ਚੀਜ਼ ਅੱਛਾ ਇਹ ਹੁਣ ਫਿਲਹਾਲ ਤਾਂ ਰੇਟ ਤਾਂ ਅੱਜਕੱਲ ਤਾਂ ਮੁਨਾਸਬ ਹੀ ਹੋਣਗੇ ਅੱਜ ਕੱਲ ਬਹੁਤ ਮੁਨਾਸਬ ਰੇਟ ਜਾ ਰਿਹਾ ਇਹਦਾ ਇਹ 10-12,000 ਤੋਂ ਉੱਤੇ ਜਾ ਹੀ ਨਹੀਂ ਰਹੀ ਪਿਛਲੇ ਸਾਲ ਤੇ ਇਹਦਾ ਰੇਟ ਹੈਗਾ ਸੀ 20,000 25,000 16,000 18,000 ਇਸ ਵਾਰੀ ਇੰਨਾ ਰੇਟ ਨਹੀਂ ਔਰ ਉਮੀਦ ਹੈਗੀ ਹੈ ਕਿ ਜਿਵੇਂ ਜਿਵੇਂ ਅਗਰ ਬਾਰਿਸ਼ਾਂ ਤੋਂ ਬਚ ਗਈ ਤੇ ਅੱਗੇ ਅੱਗੇ ਜਿਹੜੇ ਦਿਨ ਨੇ ਹੋਰ ਰੇਟ ਥੱਲੇ ਆ ਜਾਣ ਠੀਕ ਹੈ ਕਿਉਂਕਿ ਫਸਲ ਜਿਹੜੀ ਹੈ ਭਰਪੂਰ ਨਹੀਂ ਤੇ ਤਰੀਕੇ ਹੁਣ ਨਾਲ ਤਾਂ ਜਿਵੇਂ ਪੈਟਰੋਲ ਡੀਜ਼ਲ ਦੇ ਰੇਟ ਵਧੇ ਨੇ ਹਾਂਜੀ ਵੈਸੇ ਤਾਂ ਰੇਟ ਵਧਣਾ ਚਾਹੀਦਾ ਸੀ ਲੇਕਿਨ ਰੇਟ ਘਟ ਗਿਆ ਤਾਂ ਮਤਲਬ ਨੁਕਸਾਨ ਹੋ ਰਿਹਾ ਪਿਛਲੇ ਸਾਲ ਦਾ ਮਾਲ ਲੋਕਾਂ ਕੋਲ ਪਿਆ ਇਨਵੈਸਟਰ ਨੂੰ ਬੜਾ ਨੁਕਸਾਨ ਹੋਇਆ ਹੈ ਹਾਲੇ ਤੱਕ ਪਿਛਲੇ ਸਾਲ ਦੀ ਖਜੂਰ ਪਈ ਤੇ ਇਨਵੈਸਟਰ ਲੈਂਦਾ ਹੀ ਨਹੀਂ ਤੇ ਵੇਚਣ ਵਾਲੇ ਨੇ ਵੇਚਣੀ ਉਹ ਕੀ ਕਰੇ ਠੀਕ ਹੈ ਲੈਣ ਖਰੀਦਦਾਰ ਹੈ ਨਹੀਂ ਫੜ ਕੇ ਬੰਦਿਆਂ ਨੂੰ ਫਟਿਆਂ ਦੇ ਭਾਅ ਕੇ ਤੇ ਜ਼ਬਰਦਸਤੀ ਮਾਲ ਪਾਉਣਾ ਪੈਂਦਾ ਉਹ ਵੀ ਉਧਾਰ ਤੇ ਮੁਸੀਬਤਾਂ ਐ ਨੇ ਬਾਕੀ ਤੁਸੀਂ ਸੁਣਾਓ ਮੰਡੀ ਤੁਹਾਡੀਆਂ ਤਮੀਰਾਤ ਹੋ ਰਹੀਆਂ ਨੇ ਕੰਮ ਸ਼ਮ ਠੀਕ ਹੋ ਰਿਹਾ ਕਰ ਮੰਡੀ 'ਚ? ਰਹੇ ਨੇ ਕੰਮ ਤੇ ਠੀਕ ਹੋ ਰਿਹਾ ਆ ਜਿਹੜੇ ਰੋਡ ਤੇ ਤੁਸੀਂ ਖਲੋਤੇ ਹੋ ਇਹ ਰੋਡ ਦੇ ਇੰਜ ਰੋਡ ਸੀ ਜਿਵੇਂ ਹੁਣੇ ਗੱਡੀ ਉਲਟੀ ਅੱਲਾ ਦਾ ਸ਼ੁਕਰ ਹੈ ਸਿੱਧਾ ਪਤਰਾ ਹੋ ਗੱਲ ਹੈ ਕਿਉਂਕਿ ਦੇਖ ਰਹੇ ਅਕਸਰ ਜਗ੍ਹਾ ਜਿੱਥੇ ਹਾਲੀ ਬਣਿਆ ਨਹੀਂ ਕੰਮ ਉੱਥੇ ਤਾਂ ਬਹੁਤ ਜ਼ਿਆਦਾ ਉਹ ਖਿੱਚਿਆ ਇੱਥੇ ਬੜਾ ਹਾਲਾਤ ਖਰਾਬ ਸੀ ਜਿੱਥੇ ਖਲੋਤੇ ਆ ਅੱਛਾ ਹੁਣ ਅਸੀਂ ਦੇਖ ਰਹੇ ਹਾਂ ਕਿ ਰੇੜੀਆਂ ਵਗੈਰਾ ਲੱਗੀਆਂ ਹੋਈਆਂ ਨੇ ਪਿਛਲੇ ਦਿਨਾਂ 'ਚ ਰੇੜੀਆਂ ਚੁੱਕ ਦਿੱਤੀਆਂ ਸਨ ਬਿਲਕੁਲ ਹੀ ਜਿਸਲੇ ਕੋਈ ਮੈਡਮ ਜਾਂ ਕੋਈ ਉਤੋਂ ਵੱਡਾ ਅਫਸਰ ਆਂਦਾ ਹਾਂ ਹਾਂ ਤੇ ਇਹ ਜਿਹੜੇ ਮਾਰਕੀਟ ਕਮੇਟੀ ਵਾਲੇ ਨੇ ਸਫਾਇਆ ਕਰਾ ਦਿੰਦੇ ਨੇ ਉਹ ਅੱਗੇ ਪਿੱਛੇ ਫਿਰ ਗਰੀਬ ਗੁਰਬੇ ਬਹਿ ਬੂ ਜ਼ਾਰੀ ਗੱਲ ਉਹਨਾਂ ਨੇ ਵਿਚਾਰਿਆਂ ਨੇ ਆਪਣਾ ਕੰਮ ਕਰਨਾ ਹੀ ਹਾਲਾਂਕਿ ਇਹ ਤੰਗ ਨੇ ਵਿਚਾਰੇ ਰੇੜੀ ਬਾਹਰ ਬਾਹਰ ਵੀ ਰੇੜੀ ਨਹੀਂ ਲਾ ਸਕਦੇ ਇਹਨਾਂ ਦੇ ਉੱਤੇ ਕਾਰਪੋਰੇਸ਼ਨ ਐਲਡੀਏ ਪੈਰਾਫੋਰਸ ਪਤਾ ਨਹੀਂ ਕੀ ਛੱਡਦਾ ਤੇ ਗਰੀਬ ਆਦਮੀ ਹੈ ਉਹਦਾ ਤੇ ਘਰ ਦਾ ਚੁੱਲ੍ਹਾ ਹੀ ਪੁੱਜ ਗਿਆ ਤੇ ਕੰਮ ਕਿੱਥੋਂ ਹੋਣੇ अच्छा नाज़रीन पाकिस्तान जैसे मुल्क च जिथे बड़े बड़े करप्ट लोग फिर रहे हैं और आज़ाद घूम रहे हैं लेकिन सब तो ज़्यादा अजकल शिकंजे च कौन है एक बेचारा रेड़ी वाला जिंदे पीछे कारपोरेशन वाले भी ने जिंदे पीछे पैराफोर्स वाले भी ने जिंदे पीछे LDA भी है जिंदे पीछे कमेटी वाले भी ने हर बंदा उनके पीछे ही पहुंचा है उन्होंने फड़न ते लग्या है उनकी रेड़ी खोन के हक च और चाहता है कि वो बेचारा अपना रिजक ना कमा सके और उम्मीद तो ये और दुआ भी है कि इन्होंने बेचारे जो सफ़ेद पोश तबका हुकूमत इन्होंने इजाज़त देवे ये अपनी रोजी रोटी जो कमाते हैं कोई खलल ना पावे इहदे च आके एक छोटी जी ब्रेक लेने दोबारा हाँ जी बजुर्गो की करते हो ਮਿਹਨਤ ਮਜ਼ਦੂਰੀ ਕਰਨੀ ਮੇਰਾ ਪੁੱਤਰ ਜਿਹੜੀ ਲੱਭ ਜੇ ਰੋਟੀ ਐਵੇਂ ਤੇ ਨਹੀਂ ਕੋਈ ਦੇ ਦਿੰਦਾ
ਹੋਟਲ ਤੇ ਜਾ ਕੇ ਬਈਏ ਨਾ ਤੋਂ ਆਂਦੇ ਨੇ 5 ਰੁਪਏ ਦੀ ਚਾਹ ਆਖੀ ਨਾ 20 ਰੁਪਏ ਦੀ ਉਹ ਆਂਦੇ ਬਾਬਾ ਜੀ ਨਿਕਲੋ ਇੱਥੋਂ 20 ਰੁਪਏ ਦੀ ਰੋਟੀ ਦੇ ਰਿਹਾ ਹੋਟਲ ਵਾਲੇ ਇਹ ਮਜ਼ਦੂਰਾਂ ਤੋਂ ਵੀ ਪੁੱਛੋ 20 ਰੁਪਏ ਦੀ ਨਹੀਂ ਇਹ ਕਿਹੜੀ ਹੁਕੂਮਤ ਹੈ ਵੀ ਕਹਿੰਦੀ ਸੀ ਵੀ 10 ਰੁਪਏ ਦੀ ਰੋਟੀ ਹੋਏਗੀ ਉਹ ਹੋਈ ਹੈ 10 ਰੁਪਏ ਦੀ ਰੋਟੀ ਜਾਂ 5 ਰੁਪਏ ਦੀ ਰੋਟੀ ਹੋਈ ਹੈ ਮਜ਼ਦੂਰ ਤੇ ਇਤਨ ਤੱਕ ਕੇ ਗਲ ਦੇ ਕੱਪੜੇ ਵੇਚਣ ਤੱਕ ਕੀ ਕਰੇ ਮਹਿੰਗਾਈ ਬੜੀ ਰੋਟੀ ਨਹੀਂ ਪੂਰੀ ਹੁੰਦੀ ਪਈ ਰੋਟੀ ਕਿੰਨੇ ਦੀ ਮਿਲਦੀ ਹੋਟਲ 20 ਰੁਪਏ ਦੀ ਔਰ ਸਾਲਨ ਨਾਲ ਕਿੰਨੇ ਦਾ ਮਿਲਦਾ 100 ਰੁਪਏ ਦਾ 150 ਦਾ 150-200 ਦੀ ਇੱਕ ਟਾਈਮ ਦੀ ਰੋਟੀ ਹੈ ਤੁਹਾਡੀ ਹਾਂਜੀ ਉਨੀ ਮਜ਼ਦੂਰ ਦੀ ਦਿਹਾੜੀ ਹੀ ਨਹੀਂ ਹੈ ਜਿੰਨੇ ਦੀ ਉਹ ਰੋਟੀ ਖਾ ਜਾਂਦਾ ਉਹ ਬੱਚਿਆਂ ਨਾਲ ਕੀ ਕਰੇਗਾ ਬੱਚਿਆਂ ਨੂੰ ਕੀ ਦੇਗਾ ਇਹਨਾਂ ਕੋ ਮੈਨੂੰ ਵੀ ਤੁਸੀਂ ਦੱਸ ਦਿਓ ਹੁਕੂਮਤ ਦਾ ਕੰਮ ਹੈ 2500 ਮਜ਼ਦੂਰ ਦੀ ਦਿਹਾੜੀ ਹੋਣੀ ਚਾਹੀਦੀ ਹੈ ਮੁਕਰਰਾ ਜਿਹੜਾ ਟਾਈਮ ਲਵਾਏਗਾ ਟਾਈਮ ਮੁਕਰਰਾ ਹੋਣਾ ਚਾਹੀਦਾ 100 ਰੁਪਿਆ ਘੰਟਾ ਹੋਣਾ ਚਾਹੀਦਾ ਮਜ਼ਦੂਰ ਦਾ ਬਿਲਕੁਲ ਕੋਈ ਸੋਚਦਾ ਹੈ? ਕੋਈ ਵੀ ਹੁਕੂਮਤ ਹੈ ਭਾਵੇਂ ਐਮਪੀ ਐਮਐਨਏ ਵੇ ਉਹ ਆਪਣਾ ਸੋਚੇਗਾ ਗਰੀਬ ਦਾ ਨਹੀਂ ਸੋਚੇਗਾ ਗਰੀਬ ਨੂੰ ਤੇ ਗਰਦਨ ਕੱਟਣਗੇ ਹੁਣੇ ਭਾਵੇਂ ਸ਼ਾਮ ਨੂੰ ਮੈਨੂੰ ਚੁੱਕ ਲਿਜਾ ਮੈਂ ਤਾਂ ਸਿੱਧੀ ਪੁੱਤਰ ਗੱਲ ਕਰਾਂਗਾ ਉੱਥੇ ਵੀ ਰੋਟੀ ਖਾਣੀ ਇੱਥੇ ਵੀ ਰੋਟੀ ਖਾਣੀ ਕੋਈ ਘਰ ਕਿੰਨੇ ਕੋ ਲੈ ਜਾਂਦੇ ਹੋ ਫਿਰ ਪੈਸੇ ਘਰ ਕਿੰਨਾ ਕੋ 200-300 ਰੁਪਈਆ ਘਰ ਲੈ ਜੀਦਾ ਤੇ ਗੁਜ਼ਾਰਾ ਕਿਵੇਂ ਹੁੰਦਾ ਫਿਰ ਘਰ ਉਹ ਅੱਲਾ ਦੀ ਜ਼ਾਤ ਹੀ ਕਰਦਾ ਮੇਰਾ ਪੁੱਤਰ ਤੁਹਾਡਾ ਵੀ ਕਰਦਾ ਸਾਡਾ ਵੀ ਕਰਦਾ ਬਿਲਕੁਲ 50,000 ਵਾਲੇ ਦਾ ਵੀ ਕਰ ਦਿੰਦਾ 5,000 ਵਾਲੇ ਦਾ ਵੀ ਕਰ ਦਿੰਦਾ ਅੱਜ ਕੱਲ ਤਾਂ ਜੋ ਹਾਲਾਤ ਨੇ 50,000 ਵਾਲੇ ਦਾ ਵੀ ਗੁਜ਼ਾਰਾ ਨਹੀਂ ਹੋ ਰਿਹਾ ਤੇ ਫਿਰ ਆਪ ਹੀ ਮੰਨਣ ਦਾ ਤੇ ਫਿਰ 5,000 ਵਾਲੇ ਦਾ ਕੀ ਕਰੇਗਾ 20,000 ਰੁਪਈਆ ਕਿਰਾਇਆ ਮਕਾਨਾਂ ਦਾ 5,000 2,000 ਬਿੱਲ ਹੁੰਦਾ ਤੇ ਨਾਲ ਵਿਆਜ ਲੱਗੀ ਹੁੰਦੀ ਹੈ ਟੈਕਸ 50 ਟੈਕਸ ਹੁੰਦਾ ਉਹ ਟੈਕਸ ਗਰੀਬ ਤੋਂ ਨਿਕਲਣਾ ਜਾਂ ਯਤੀਮ ਤੋਂ ਨਿਕਲੇਗਾ ਮਜ਼ਦੂਰ ਕੀ ਕਰੇਗਾ ਮਜ਼ਦੂਰ ਤੇ ਫੰਦਾ ਲਾਏਗਾ ਜਾਂ ਭੀਖ ਮੰਗੇਗਾ ਇਹ ਹਕੂਮਤ ਬੈਠੀ ਹੈ ਕੋਈ ਪੈਟਰੋਲ ਹੈ ਪੈਟਰੋਲ ਵਧਿਆ ਰਿਕਸ਼ੇ ਵਾਲਿਆਂ ਨੂੰ ਆਖੀਏ ਨਾ 30 ਰੁਪਏ ਲੈ ਲੈ ਉਹ ਕਹਿੰਦੇ ਬਾਬਾ ਜੀ ਚਲੇ ਜਾਓ ਥੱਲੇ ਉਤਰੋ ਉਹ ਪੈਦਲ ਚਲੇ ਜਾਓ 60 ਰੁਪਏ ਕਿਰਾਇਆ ਰਿਕਸ਼ੇ ਵਾਲਾ ਲੈਣ ਦੇ ਉਹ ਕਹਿੰਦੇ ਨੇ ਪੈਟਰੋਲ ਵੱਧ ਗਿਆ ਕੋਈ ਹਕੂਮਤ ਕੁਝ ਕਰੇਗੀ ਗਰੀਬਾਂ ਦਾ ਵੀ ਸੋਚੇ ਨਾ ਨਿਰਾ ਰੋੜਾਂ ਦਾ ਤੇ ਨਾ ਸੋਚੇ ਗਰੀਬਾਂ ਯਤੀਮਾਂ ਦਾ ਵੀ ਸੋਚੇ ਕੋਈ ਕਾਰੋਬਾਰ ਕੋਈ ਦਿਹਾੜੀ ਇਹਨਾਂ ਦੀ ਵੀ ਵਧਾਣ ਆਪਣੀਆਂ ਤਨਖਾਹਾਂ ਵਧਾਉਂਦੇ ਨੇ ਗਰੀਬ ਦੀ ਵੀ ਤਨਖਾਹ ਵਧਾਣ ਗਰੀਬ ਦੀ ਵੀ ਦਿਹਾੜੀ ਵਧਾਣ ਗਰੀਬ ਦਾ ਵੀ ਸੋਚਣ ਨਾ ਮਜ਼ਦੂਰ ਗਰੀਬ ਦਾ ਇਹ ਪੱਲੇਦਾਰੀ ਕਰੀ ਦੀ ਹੈ ਪੇਟੀਆਂ ਕੇਲੇ ਚੁੱਕੀ ਦੇ ਨੇ ਪੇਟੀਆਂ ਚੁੱਕੀ ਦੀਆਂ ਨੇ ਕੀ ਪੇਟੀ ਦਾ ਦਿੰਦੇ 20 ਰੁਪਏ ਪੇਟੀ ਵਜ਼ਨ ਕਿੰਨਾ ਹੁੰਦਾ ਪੇਟੀ ਦਾ 10 ਕਿਲੋ ਇਹ ਮਜ਼ਦੂਰ 5-5 ਪੇਟੀਆਂ ਕਿਉਂ ਚੁੱਕ ਕੇ ਆਪਣੀ ਜਾਨ ਨੂੰ ਤੇ ਖੇਡ ਕੇ ਡਿੱਗ ਪੈਣ ਤੇ ਨੁਕਸਾਨ ਉਹ ਛਿੱਲੇ ਮੁੱਛੇ ਜਾਂਦੇ ਨੇ ਗਾਹਕ ਕਹਿੰਦਾ ਉਰਾ ਹੈ ਬਦਤਮੀਜ਼ੀ ਨਾਲ ਉਮਰ ਹੁੰਦੀ ਕਿਸੇ ਦੀ ਵਡੇਰਾ ਹੁੰਦਾ ਕੋਈ ਬਜ਼ੁਰਗ ਹੁੰਦਾ ਕੋਈ ਜਵਾਨ ਹੁੰਦਾ ਉਹਨੂੰ ਵੀ ਗਾਲ ਤੋਂ ਬਿਨਾ ਨਹੀਂ ਬੋਲਣਾ ਅਹਿਸਾਸ ਹਕੂਮਤ ਨੂੰ ਵੀ ਚਾਹੀਦਾ ਹੈ ਬਰਾਏ ਮਿਹਰਬਾਨੀ ਕਰਕੇ ਮਜ਼ਦੂਰਾਂ ਦਾ ਵੀ ਅਹਿਸਾਸ ਕਰਨ ਮਜ਼ਦੂਰ ਤਬਕੇ ਦਾ ਸੋਚਣ ਕੋਈ ਆਪਣਿਆਂ ਦਾ ਹੀ ਨਾ ਸੋਚੀ ਹੁਣ ਮਾੜਿਆਂ ਦਾ ਵੀ ਸੋਚਣ ਕੋਈ ਇੱਥੇ ਗਰੀਬ ਇੱਥੇ ਛਾਬੀ ਲਾ ਕੇ ਬੈਠਾ ਨਾ 50 ਚਮਚਾ ਆ ਜਾਏਗਾ ਚੱਲ ਓਏ ਉੱਠ ਅਸੀਂ ਟੈਕਸ ਦੇਣੇ ਆ ਕੀ ਕਰਦੇ ਹੋ ਅਸੀਂ ਕੰਮ ਕਰਨੇ ਆ ਮੰਡੀ 'ਚ ਕਿਹੜਾ ਕੀ ਫਲ ਕੰਮ ਫਰੂਟ ਚੁਗਨੇ ਆ ਸਬਜ਼ੀ ਵਗੈਰਾ ਕਿੰਨੀ ਦਿਹਾੜੀ 1200-1300 ਰੁਪਏ ਦਿਹਾੜੀ ਲੱਗ ਜਾਂਦੀ ਹੈ ਠੀਕ ਹੈ ਔਰ ਗੁਜ਼ਾਰਾ ਚੱਲ ਜਾਂਦਾ ਗੁਜ਼ਾਰਾ ਚੱਲ ਜਾਂਦਾ ਉਹ ਇਨਸ਼ਾਅੱਲਾ ਚੱਲ ਜਾਂਦਾ ਕਿਹੜੇ ਇਲਾਕੇ ਦੇ ਹੋ ਪਠਾਨ ਕਲੋਨੀ ਜਿਹੜਾ ਸਲਾਬ ਨਹੀਂ ਆਇਆ ਪਠਾਨ ਕਲੋਨੀ ਵਿੱਚ ਉਧਰ ਦੇ ਹੈਗੇ ਆ ਪੰਜਾਬੀ ਹੋ ਪਠਾਨ ਹੋ ਪਠਾਨ ਹੈਗਾ ਵਾਂ। ਪੰਜਾਬੀ ਠੀਕ ਆਉਂਦੀ ਤੁਹਾਨੂੰ ਬਿਲਕੁਲ ਸਹੀ ਆਂਦੀ ਪੰਜਾਬੀ ਕਿੰਨੀ ਕੁ ਦੇਰ ਤੋਂ ਰਹਿ ਰਹੇ ਹੋ ਇੱਥੇ ਇੱਧਰ ਤਕਰੀਬਨ 12 ਕੁ ਸਾਲ ਦੇ ਹੋ ਹੀ ਗਏ ਨੇ 12-13 ਸਾਲ ਉਮਰ ਕਿੰਨੀ ਤੁਹਾਡੀ ਉਮਰ ਮੇਰੀ ਹੈਗੀ ਹੈ 18 ਸਾਲ ਹੋਏਗੀ 19 ਸਾਲ 6-7 ਸਾਲ ਦੇ ਸੋ ਇੱਧਰ ਆ ਗਏ ਸੀ ਨਹੀਂ ਆਬੂ ਦੇ ਕਹਿ ਰਹੇ ਨੇ ਅੱਬੂ ਰਹਿ ਰਹੇ ਨੇ ਨਾ ਇੱਧਰ ਦੇ ਸ਼ੁਰੂ ਤੋਂ ਉਹ ਮੈਂ ਕਹਿ ਰਿਹਾ ਤੁਹਾਨੂੰ ਕਿ 12-13 ਸਾਲ ਹੋ ਗਏ ਨੇ ਇੱਧਰ ਰਹਿ ਰਹੇ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ 18 ਸਾਲ ਹੈ ਠੀਕ ਹੈ ਹਾਂਜੀ ਤਾਂ ਕੁਝ 6 ਕੁ ਸਾਲ ਦੇ ਸੀ ਤੁਸੀਂ ਹਾਂਜੀ। ਉਧਰੋਂ ਇੱਧਰ ਆ ਗਏ ਹਾਂਜੀ ਬਿਲਕੁਲ ਤੇ ਹੁਣ ਪਠਾਨ ਕਲੋਨੀ ਜਿਹੜਾ ਹੁਣ ਸੈਲਾਬ ਆਇਆ ਸਹੀ ਹੈ ਨਾ ਤੇ ਸਾਰੇ ਬੰਦੇ ਹੁਣ ਬਾਰਿਸ਼ਾਂ ਦੀ ਵਜ੍ਹਾ ਤੋਂ ਹਾਂ ਹੁਣ ਬਾਰਿਸ਼ਾਂ ਦੀ ਵਜ੍ਹਾ ਜਿਹੜਾ ਸੈਲਾਬ ਹੁਣ ਆਇਆ ਸਹੀ ਹੈ ਨਾ ਤੇ ਸਾਡੀ ਆਵਾਮ ਜਿਹੜੀ ਪਠਾਨ ਕਲੋਨੀ ਦੀ ਨਹੀਂ ਹੈ ਉਹ ਬਾਹਰ ਨਿਕਲੀ ਸੀ ਸਾਰਾ ਰੋਡ ਬੰਦ ਕੀਤਾ ਸੀ ਸਹੀ ਹੈ ਨਾ ਤੇ ਕਈ ਬੰਦੇ ਵਿੱਚ ਜ਼ਖਮੀ ਵੀ ਹੋ ਗਏ ਨੇ 2-3 ਬੰਦੇ ਵੀ ਮਰ ਗਏ ਨੇ ਇੱਕ ਬੰਦਾ ਕੱਲ ਮਰਿਆ ਇੱਧਰ ਕਿੰਨਾ ਕੁ ਪਾਣੀ ਖੜਾ ਉਸ ਏਰੀਆ 'ਚ ਪਾਣੀ ਤੇ ਮੈਂ ਕਹਿੰਦਾ ਪੂਰਾ ਮੱਲਾ ਹੀ ਡੁੱਬਿਆ ਸਾਰਾ ਹਾਲੀ ਤੱਕ ਨਹੀਂ ਨਿਕਲਿਆ ਨਹੀਂ ਨਿਕਲਿਆ ਕੋਈ ਇੰਤਜ਼ਾਮੀਆ ਵਾਲੇ ਆਏ ਨੇ ਪਾਣੀ ਕੱਢਣ ਦੀ ਆਏ ਕੋਸ਼ਿਸ਼ ਨੇ ਕੀਤੀ ਹਾਂਜੀ ਆਏ ਨੇ 4-5 ਕਿਸ਼ਤੀਆਂ ਵੀ ਨੇ ਰਾਸ਼ਨ ਵਗੈਰਾ ਵੀ ਦਿੱਤਾ ਸਾਰਿਆਂ ਨੂੰ ਤੇ 2 ਬੱਚੇ ਮਰੇ ਨੇ ਤੇ ਇੱਕ ਵੱਡਾ ਭਾਈ ਮਰਿਆ ਤੇ ਕੋਈ ਇਮਦਾਦ ਕਰਨ ਵਾਸਤੇ ਨਹੀਂ ਆਂਦਾ ਸੀ ਉਧਰ ਦੇ ਰਹਿਣ ਵਾਲੇ ਕਿੱਡਾ ਕੁ ਏਰੀਆ ਹੈਗਾ ਉਹ ਏਰੀਆ ਤੇ ਵੱਡਾ ਹੈਗਾ ਏਰੀਆ ਸ਼ਦਰੀਆ ਫਸਲਾਂ ਵਗੈਰਾ ਕਾਰ ਵਗੈਰਾ ਹਰ ਚੀਜ਼ ਲੋਕਾਂ ਨੂੰ ਹਰ ਸ਼ਹਿਰ ਡੁੱਬੀ ਹੈ ਹਰ ਸ਼ਹਿਰ ਡੁੱਬੀ ਹੈ
ਕੋਈ ਖਾਣ ਪੀਣ ਨੂੰ ਵੀ ਨਹੀਂ, ਬੱਤੀ ਵੀ ਨਹੀਂ ਹੈ, ਕੋਈ ਖਾਣ ਪੀਣ ਨੂੰ ਵੀ ਨਹੀਂ ਦਿੰਦਾ, ਕੋਈ 2-3 ਗੱਡੀਆਂ ਇੱਕ ਵਾਰੀ ਆਈਆਂ ਨੇ, ਨਾਨ ਅਲੀਮ ਦਿੱਤਾ ਹੈ, ਇਹ ਸਾਰਾ ਕੁਝ ਤਾਂ ਬਾਕੀ ਕੁਛ ਕੋਈ ਨਹੀਂ ਦੂਸਰੇ ਅਦਾਰੇ ਕੋਈ ਤਨਜ਼ੀਮਾਂ ਵੀ ਆਈਆਂ ਨੇ ਜਿਹੜੀਆਂ ਆਹੋ ਆਈਆਂ ਨੇ, ਕੁਸ਼ਤੀਆਂ ਆਈਆਂ ਨੇ, ਗੱਡੀਆਂ ਵੀ ਆਈਆਂ ਨੇ, ਕੋਈ ਉਹ ਕੈਮਰਾਮੈਨ ਉਧਰ ਵੀ ਬੜੇ ਆਏ ਤੁਹਾਡੀ ਨੇ। ਫੈਮਿਲੀ ਉੱਥੇ ਅੰਦਰ ਹੀ ਬੈਠੀ ਹੈ ਜਾਂ ਬਾਹਰ ਕਿਤੇ ਆ ਗਏ ਹੋ? ਇੱਧਰ ਅਸੀਂ ਨਾਨਕੇ ਘਰ ਆਏ ਹਾਂ ਉਹ ਸਲਾਬ ਦੀ ਵਜ੍ਹਾ ਔਰ ਤੋਂ। ਤੁਹਾਡਾ ਜਿਹੜਾ ਸਮਾਨ ਹੈ ਸਾਰਾ ਉਹ ਸਮਾਨ ਉਧਰ ਹੀ ਰਹਿ ਗਿਆ, ਗਲੀ 'ਚ ਐਡਾ ਪਾਣੀ ਹੈਗਾ। ਹਾਂਜੀ ਉਹ ਸਮਾਨ ਹੁਣ ਅੱਲਾ ਇੱਧਰ ਮੈਂ ਸਾਰੇ ਦਿਹਾੜੀ ਹੀ- ਕਰ ਰਿਹਾ ਵਾਂ, ਨਹੀਂ ਉਹ ਸਮਾਨ ਸਾਰਾ ਉੱਥੇ ਖਰਾਬ ਹੋ ਗਿਆ ਹੈ, ਉੱਥੇ ਹੀ ਪਿਆ ਹੋਇਆ ਉੱਥੇ ਹੀ ਪਿਆ ਹੈ, ਸਾਰਾ ਕਾਰੋਬਾਰ ਖਰਾਬ ਕਰ ਛੜਿਆ ਹੈ। ਹੁਣ ਨਾਨਕੇ ਘਰ ਆਏ ਹਾਂ ਤੇ ਹੁਣ ਮੈਂ ਦਿਹਾੜੀ ਕਰ ਰਿਹਾ ਵਾਂ 1200 ਰੁਪਈਆ, ਕਿੰਨਾ ਮੁਸ਼ਕਿਲ ਵਕਤ ਗੁਜ਼ਰ ਰਿਹਾ ਸਾਡੇ ਤੇ, ਕੋਈ ਇਮਦਾਦ ਵੀ ਨਹੀਂ ਕਰ ਰਿਹਾ। ਕਿੰਨੀ ਕੋਈ ਆਬਾਦੀ ਹੈ ਉਸ ਏਰੀਏ 'ਚ? ਉਧਰ ਬਾਈ ਕੋਈ 5000 ਕੋ ਕਾਰ ਹੋਣੇ ਨੇ। ਹਾਂਜੀ ਉਹ ਸਾਰੇ ਹੀ ਮੁਤਾਸਰ ਹੋਏ ਨੇ ਸਲਾਬ ਤੋਂ? ਸਾਰੇ ਮੁਤਾਸਰ ਹੋਏ ਨੇ, ਕੋਈ ਅੱਧੇ ਕੋ ਕਾਰ ਵਿੱਚ ਬਚ ਗਏ ਨੇ, ਬਾਕੀ ਸਾਰੇ ਹੀ ਡੁੱਬੇ ਨੇ। ਹਾਂਜੀ ਅਪੀਲ ਕਰਦੇ ਹੋ ਹੁਕੂਮਤ ਨੂੰ, ਤੁਹਾਡਾ ਕਿਹੜਾ ਏਰੀਆ ਕਰਕੇ ਨਾਮ? ਸਾਡਾ ਇਲਾਕਾ ਰਚਨਾਡਨ ਪਠਾਨ ਕਲੋਨੀ ਹੈ, ਸਾਡਾ ਇਲਾਕਾ ਜ਼ਿਲ੍ਹਾ ਆਂਦਾ ਕੀ ਨਾਮ ਹੈ ਫਿਰੋਜ਼ ਵਾਲਾ, ਰਚਨਾਡਨ ਫਿਰੋਜ਼ ਵਾਲਾ ਪਠਾਨ ਕਲੋਨੀ ਹੈ ਸਾਡਾ ਇਲਾਕਾ, ਤੇ ਪੂਰਾ ਇਲਾਕਾ ਡੁੱਬਿਆ ਹੈ। ਕੋਈ ਥੋੜੇ ਜਿਹੇ ਕਾਰ ਰਹਿ ਗਏ ਨੇ ਜਿਹੜੇ ਬੱਚੇ ਨੇ, ਬਾਕੀ ਸਾਰਾ ਇਲਾਕਾ ਹੀ ਡੁੱਬਿਆ ਹੈ। ਤੇ ਜਾਨ ਉਧਰ करनी है, कोई पूछताछ करनी तो उधर चले जाओ। अस्सलाम वालेकुम। वालेकुम सलाम। खान साहब क्या लेके आए हैं मंडी में? सेब लाया। अच्छा, जी जी। वहाँ से चमन वाली साइड से? नहीं कोयटा से लाया। कोयटा से लाए हैं। कोयटा बलूचिस्तान से। अच्छा सेब होता है ये वाला? हाँ हाँ अच्छा सेब। किस इसे कहते क्या हैं इस सेब को? कौन सी किस्म है ये काजा सेब है। ये जो दरमियाना सा साइज होता है जिसका? दरमियाना सेब होता है। हाँ, ज्यादा बड़ा भी नहीं होता है, मीठा होता है नहीं सेब। दरमियाना सेब है। हाँ मीठा है, बिल्कुल मीठा है कोयटे का। और ये गर्म इलाके से ठंडे इलाके से? नहीं ठंडा इलाका है कोयटा। ठीक है जी जी। अच्छी क्वालिटी का होता है? अच्छी रेट वगैरह ठीक मिल रहा है आजकल? ठीक मिल रहा है इंशाल्लाह, अभी ठीक है, अभी तो ठीक है। अच्छा, इस साइड पे और क्या क्या होता है मतलब? इस साइड पे अंगूर होता है, सेब होता है, अनार होता है। अच्छा, जबरदस्त। जी जी। अच्छा, सारे मजेदार फल इसी खरबूजा साइड पे होता है, सारा मजेदार फल इधर होता है। ठीक है, बलूचिस्तान में ठीक है। बहुत अच्छी क्वालिटी होता है। जी। और अंगूरों की जो सबसे अच्छी क्वालिटी है इसी साइड से आती है? जी जी इसी साइड, गुलिस्तान साइड से। अंगूर वैसे आना शुरू हो गए हैं अब? आना शुरू हो गया। हाँ। और कब तक सही सीजन आ जाएगा अंगूर का? अंगूर का 2 महीने चल रहा है। हाँ हाँ अभी 2 महीने बाकी है। और डीजल के जो प्राइसेस हैं बड़े बढ़ गए हैं, पेट्रोल भी बढ़ गया, आपके काम पर भी कोई फ़र्क है इसमें? यार मेरे बस डीजल तो बढ़ गया, लेकिन किराए कम है, गाड़ी को वारा नहीं है, बस हम मजबूरी से चलाता है। जी जी। ये काम यही है, सिर्फ यही करना है? यही करना है, मेरे शुरू से यही काम है, बस और क्या करना है। अच्छा, बलूचिस्तान में उस साइड पे कहते हैं ईरानी तेल भी मिल जाता है सस्ता, यार ऐसी ईरानी कोई तेल, बात है कि नहीं? ईरानी तेल अभी बंद हो गया। अच्छा। जी जी अभी बंद हो गया, वहाँ जंग से की वजह से जो हालात हाँ चल रहे हैं। जंग की वजह से हालात खराब हो गया, तेल बंद है, अभी नहीं आ रहा है, ठीक है। वो नहीं मिलता है। लाहौर कैसा लगा आपको? लाहौर बहुत अच्छा लग रहा है। कब से आ रहे हैं लेकिन लाहौर? ये मंडी निकालो, ये मंडी 100 साल पहले मंडी लाहौर से निकाल देंगे। 100 साल पहले मंडी ये बहुत तंग हाँ। है। शहबाज शरीफ से दरख्वास्त है कि मंडी निकालो बाहर। अच्छा अलमी मंडी है यार, देखो वैसे अच्छी खासी बड़ी मंडी, अगर ये रोड वगैरह बन रहे हैं, जी, अगर जी। अच्छे बन जाएं तो ये काम ठीक नहीं हो जाएगा? तो अच्छे बन गया फिर भी छोटा है ना। ये बहुत अरसे का पहले मंडी है, अभी रश बढ़ गया, लेकिन ये मंडी बाहर निकाल दे सही है। ठीक है, अच्छा शहर के मंडी बिल्कुल बाहर ले हाँ हाँ बाहर निकाल दे, अभी रश है, ये बाजार हो गया, रोडे बंद है। कोयटा के करीब ले जाए? नहीं ये बार बाईपास पे कोई जगह पे निकल जाए। ठीक है। इधर मंडी में चोर भी बहुत है, ये मोबाइल ले जाता है, जब हम सो जाता है मोबाइल ले जाता है, कोई सीट से कागजात कोई और चीज़ ले जाता है। पुलिस वाले से दरख्वास्त है कि ये बंद करो। ठीक है। जी जी। आपके दो पॉइंट आ गए दफ़ा हैं। तो मैं थका हुआ है, 2 बजे पे आता है, 3 बजे पे आता है, जब थोड़ा सो जाता है फिर पीछे से हाँ सब चोर बहुत ज्यादा गहरी नींद सो जाते हैं आप। हाँ फिर पीछे से चोर है लगा हुआ है, मोबाइल ले जाता है, पैसे जेब से निकालता है, ओए होए। छोटे छोटे बच्चे पता नहीं लगता है कहाँ से आता है। ये सरकार से दरख्वास्त है कि ये बंद करो। अच्छा खान साहब, आपने बताया नहीं लाहौर में क्या पसंद है सबसे ज्यादा? लाहौर में सब अमन है ना, बस ये अमन जो जिधर है वो पसंद है। अमन हाँ, पसंद है। अमन वाह वाह वाह, पसंद। ये बात ठीक है। अमन पसंद है। जी, अस्सलाम वालेकुम भाईजान। वालेकुम सलाम। की नाम है प्यारे भाई दा? मोहम्मद मंजूर। मंजूर भाई ये की रेट लाया जी केला? भाईजान 100 रुपये लाने सके 100 रुपये रेट लाया, ठीक हो गया। अच्छा ये कोई किस्म वगैरह है वाली मखसूस? ए जी किस्म दा इतना सानू नहीं पता है, लेकिन सिंध जो ਹੁੰਦਾ किन्नी तरह के केले आते हैं अपने को इतने मंडी च? इस गल का नहीं पता सानू, तकरीबन ਅਸੀਂ बस ले ਹੁੰਨੇ ਨਵੇਂ ਜੇ ਬੰਦੇ इतना सानू नहीं पता।
ठीक है, गाहक शक मुतमिन है, 100 रुपये रेट ठीक है। हाँ 100 रुपये तो बड़ा सस्ता हम बेच रहे हैं, लेकिन तकरीबन कोई 10-5 रुपये ਅਸੀਂ ਰੱਖ ਕੇ ਵੇਚ ਰਹੇ ਹਾਂ, ज़्यादा नहीं रख के बेच रहे, क्योंकि इस रेट ਤੇ ਤੁਸੀਂ ਚੈੱਕ ਕੀਤਾ ਹੋਣਾ ਉਦੋਂ ਹੀ, ਇਸ ਰੇਟ ਤੇ ਹਰ ਕੋਈ, ਤੇ ਮੈਂ ਤਾਂ ਬਿਲਕੁਲ ਇੰਤਹਾਈ ਕਮ ਰੇਟ ਤੇ ਵੇਚ ਰਿਹਾ ਸਾਰਿਆਂ ਨਾਲੋਂ। नहीं केला तो सस्ता है, बाकी चीज़ां बड़ियां महंगियां हुई हैं अजकल, सब्जी बड़ी महंगी हुई लोग कह रहे हैं। ਭਾਈਜਾਨ ਤੇਲ ਦੀ ਵਜ੍ਹਾ ਤੋਂ ਹਰ ਸ਼ੈ ਫਿਰ ਮਹਿੰਗੀ, ਤੇਲ ਵੀ ਮਹਿੰਗਾ। केला भी तो किसी शहर से ही आता होना है। ਇਹ ਵੀ ਸ਼ਾਇਦ ਹੁੰਦਾ, ਲੇਕਿਨ ਅਸੀਂ ਥੋੜਾ ਜਿਹਾ ਲੈ ਵੀ ਹਲਕਾ ਫੁਲਕਾ ਹੀ ਹੁੰਨਾ, ਤੇ ਫਿਰ ਵੇਚਦੇ ਵੀ ਹੈਗਾ ਸਸਤੇ ਹੀ। कम शम ठीक चल रहा है अजकल। ਆ ਬਸ ਰੋਜ਼ ਹੀ ਗੁਜ਼ਾਰਾ ਚੱਲ ਰਿਹਾ, ਅੱਲਾ ਦਾ ਸ਼ੁਕਰ ਹੈ। चलो बाकी इतने बैठन दे रहे हैं अजकल मंडी च, कोई मसलन सहायता नहीं कर नहीं मसला तो बड़ा है ना, रोड बन रहा, काम हो रहा है मंडी का, तो थोड़ा मुश्किल ही है फिर भी, लेकिन खलोते हैं। रेहड़ियाँ भी तो अजकल इर्द गिर्द नहीं लगान दे रहे हैं, रोकते हैं। हाँ जी, वो काम हो रहा है ना मंडी का वजह। नहीं मंडी तो बाहर भी नहीं लगान दे रहे अजकल तो किसी जगह ते दुकान। बाहर बड़ी सख्ती है ना बेचने, बाहर नहीं ले जाते, ਅਸੀਂ ਇੱਥੇ ਵੇਚਨੇ ਮੰਡੀ ਦੇ ਵਿੱਚ। कमेटी वाले इन्ना को एहसास कर जाते हैं। ਉਹਨਾਂ ਦੀ ਮਿਹਰਬਾਨੀ। हाँ जी, अस्सलाम वालेकुम भाईजान। वालेकुम अस्सलाम। सर जी की पढ़ी जा रहे हो, ਕਿਹੜੀਆਂ ਖਬਰਾਂ ਆ ਗਈਆਂ ਨੇ ਅੱਜ? ਅੱਜ ਕੱਲ੍ਹ ਦੇ ਹਾਲਾਤ ਇਸ ਤਰ੍ਹਾਂ ਦੇ ਹੈਗੇ ਨੇ ਕਿ ਅਖਬਾਰ ਜ਼ਰੂਰੀ ਪੜ੍ਹਨਾ ਪੈਂਦਾ, ਖਬਰਾਂ ਸੁਣਨੀ ਪੈਂਦੀਆਂ ਨੇ। ਆਪਣੇ ਆਪ ਨੂੰ ਬਾਖਬਰ ਰੱਖਣ ਵਾਸਤੇ ਨਾ ਅਖਬਾਰ ਯਾਨੀ ਕਿ ਜੋ ਵੀ ਨਿਊਜ਼ ਦੇ ਚੈਨਲ ਹੈ, ਇਹ ਜਿਹੜਾ ਕੈਲੀ ਮਸਲਾਤ ਹੈ, ਇਹ ਜ਼ਰੂਰ ਦੇਖਣਾ ਚਾਹੀਦਾ। ਹੁਣ ਪੈਟਰੋਲ ਦਾ ਕੋਈ ਚੰਗੀ ਖਬਰ ਵੀ ਮਿਲ ਜਾਂਦੀ ਹੈ ਅੱਜਕੱਲ ਪੜ੍ਹਨ? ਚੰਗੇ ਅੱਜ ਕੱਲ੍ਹ ਕੋਈ ਚੰਗੀ ਕੋਈ ਨਹੀਂ ਹੈਗੀ। ਅੱਛਾ, ਚੰਗੀ ਬਸ ਇਹੀ ਹੈਗੀ ਹੈ ਕਿ ਬਾਰਿਸ਼ਾਂ ਅੱਲਾਹ ਤਾਲਾ ਨੇ ਕਰ ਰਿਹਾ ਹਾਂ, ਤੇ ਰੋਜ਼ ਬਾਰਿਸ਼ਾਂ ਦਾ ਇੰਤਜ਼ਾਮ ਹੋ ਜਾਂਦਾ ਤੇ ਸਫਾਈ ਵੀ ਕੋਈ ਇੰਤਜ਼ਾਮ ਨਹੀਂ ਹੈਗਾ ਨਾ, ਜੋ ਵੀ ਹੈ ਤੇ ਹਾਲਾਤ। ਤੁਸੀਂ ਅਖਬਾਰ ਡੇਲੀ ਪੜ੍ਹਦੇ ਹੋ ਫਿਰ? ਅਖਬਾਰ ਮੈਂ ਡੇਲੀ ਪੜ੍ਹਨਾ ਜੀ। ਅੱਛਾ, ਕੋਸ਼ਿਸ਼ ਹੁੰਦੀ ਹੈ। ਰੂਟੀਨ ਹੈ ਤੁਹਾਡੀ? ਇਹ ਸ਼ੁਰੂ ਤੋਂ ਹੀ ਮਾਸ਼ਾਅੱਲਾ ਬੜੀ ਜ਼ਬਰਦਸਤ ਆਦਤ ਹੈ ਵੈਸੇ ਯਾਰ। ਦੇਖੋ ਜੀ, ਸਕੂਲ ਦੇ ਜ਼ਮਾਨੇ ਤੋਂ ਇਨਸ਼ਾਅੱਲਾ ਅੱਲਾ ਦੀ ਰਹਿਮਤ ਹੈਗੀ ਕਿ ਅਖਬਾਰ ਨਿਊਜ਼ ਨਹੀਂ ਛੱਡੀ, ਤੇ ਟੀਵੀ ਵੀ ਇਨਸ਼ਾਅੱਲਾ ਰੋਜ਼ ਰਾਤ ਨੂੰ ਦੇਖਣੇ ਆ, ਕਿਉਂਕਿ ਥੋੜਾ ਜਿਹਾ ਜਿਹੜਾ ਅਸੀਂ ਕਿ ਤੁਸੀਂ ਤਾਂ ਅਖਬਾਰ ਵੀ ਪੜ੍ਹਦੇ ਹੋ, ਬਾਖਬਰ ਵੀ ਰਹਿੰਦੇ ਹੋ, ਖਬਰਾਂ ਵੀ ਸੁਣਦੇ ਹੋਵੋਗੇ। ਠੀਕ ਹੈ। ਇਸ ਹੁਕੂਮਤ ਦੀ ਕਾਰਕਰਦਗੀ ਨੂੰ ਕਿਵੇਂ ਦੇਖਦੇ? ਕਾਰਕਰਦਗੀ ਦੇਖੋ ਜੀ ਹੈ 50% ਹੈਗੀ ਹੈ, ਮੈਂ ਤਾਂ ਇਹ ਕਹਾਂਗਾ, ਠੀਕ ਹੈ ਨਾ, 100% ਨਹੀਂ ਕਹਿ ਸਕਦੇ। ਆਵਾਮ ਤੇ ਇਹ ਚਾਹੁੰਦੀ ਹੈ ਕਿ ਸਾਡੇ ਜਿਹੜੇ ਮੂੰਹ 'ਚ ਦੇ ਦੇਵੇ ਕੋਈ, ਹਾਂ, ਆਪ ਨਾ ਕਰਨਾ ਪਵੇ। ਹੁਕੂਮਤ ਹਰ ਕੰਮ ਕਰੇ, ਹੁਕੂਮਤ ਉਹਦੀ ਕੋ ਕਾਮਯਾਬ ਹੁੰਦੀ ਜਦੋਂ ਆਵਾਮ ਸਾਥ ਦੇ, ਆਵਾਮ ਵੀ ਯਾਨੀ ਕਿ ਤਾਉਨ ਕਰੇ ਨਾ। ਅੱਛਾ ਸਰ, ਆਵਾਮ ਤਾਵਨ ਕਰ ਰਹੀ, ਟੈਕਸ ਵਿਚਾਰੇ ਦੇ ਰਹੇ ਨੇ, ਸਾਰਾ ਦਿਨ ਮਿਹਨਤ ਵੀ ਕਰ ਰਹੇ ਨੇ, ਬਿਜਲੀ ਦੇ ਬਿੱਲ ਵੀ ਦੇ ਰਹੇ ਨੇ। ਉਹ ਬਿਜਲੀ ਦੇ ਬਿੱਲ ਠੀਕ ਦੇ ਰਹੇ ਨਾ। ਇਹ ਜਿਹੜੀ ਹੈ ਨਾ ਸਾਡੀ IMF ਵਾਲੇ, ਹਾਂ, ਜੇ ਲੋਨ ਲਿਆ ਸੀ, ਕਰਜ਼ਾ ਲਿਆ, ਉਹਦੇ ਨਾਲ ਅਸੀਂ ਉਹਦੇ ਕਹਿੰਦੇ ਯਾਨੀ ਰੇੜੀ ਵੇਚਣ ਵਾਲਾ, ਫੇਰੀ ਵਾਲਾ, ਉਹਦੇ ਕੋਲ ਵੀ ਟੈਕਸ ਲੈ ਕੇ ਸਾਨੂੰ ਵੀ ਪੈਸੇ ਦਿਓ, ਸਾਡੇ ਵੀ ਪੈਸੇ ਲਾਓ, ਪੈਸੇ ਦੀ ਗੱਲ ਹੈ। ਇਸ ਕਰਕੇ ਨਾ ਆਵਾਮ ਤਰੱਕੀ ਕਰ ਸਕਦੀ, ਨਾ ਕੋਈ ਕਰ ਸਕਦਾ। ਉਤੋਂ ਜਿਹੜਾ ਆਲਮੀ ਹੈਗਾ ਈਰਾਨ, ਅਮਰੀਕਾ, ਸ਼ਾਇਦ ਹੀ ਜਾਣ, ਉਹ ਵੀ ਯਾਨੀ ਜੋ ਵੀ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਪਾਕਿਸਤਾਨ ਨੂੰ ਹੋ ਰਿਹਾ ਉਹ ਜੰਗ ਨਾਲ, ਯਾਨੀ ਵਰਲਡ 'ਚ ਨਹੀਂ ਹੋ ਰਿਹਾ ਨਾ, ਪਾਕਿਸਤਾਨ ਨੂੰ ਬਹੁਤ ਨੁਕਸਾਨ ਹੋਇਆ। ਕਿਉਂ? ਇਹਦੀ ਮਾਸ਼ੀ ਹਾਲਾਤ ਜਿਹੜੀ ਸਹੀ ਨਹੀਂ ਹੈਗੀ, ਜਿਹੜੀ ਗੱਲ ਆਪਣੀ ਪਾਲਿਸੀ ਨਹੀਂ ਠੀਕ, ਮਾਸ਼ੀ ਨਹੀਂ, ਕੋਈ ਇਨਕਮ ਕੋਈ ਨਹੀਂ ਹੈਗੀ। ਮਤਲਬ ਅਸੀਂ ਨਵੀਆਂ ਤੋਂ ਨਵੀਆਂ ਚੀਜ਼ਾਂ ਸਾਨੂੰ ਦੇਖਣੀਆਂ ਚਾਹੀਦੀਆਂ ਨੇ, ਬਾਹਰ ਮੁਲਕਾਂ ਨੂੰ ਵੇਚਣੀਆਂ ਚਾਹੀਦੀਆਂ। ਉਹਦੀ ਬਾਤ ਇਸ ਕਰਕੇ ਨਹੀਂ ਵੇਚ ਸਕਦੇ ਕਿਉਂਕਿ ਅਸੀਂ ਮਕਰੂਜ਼ ਹੈਗੇ ਆ, ਡਾਲਰ ਐਨੇ ਨਹੀਂ ਹੈਗੇ ਕਿ ਅਸੀਂ ਬਾਹਰ ਮਾਲ ਭੇਜੀਏ। ਉਹ ਕਹਿੰਦੇ ਪਹਿਲੇ ਜਿਹੜੇ ਆ ਨਾ ਡਾਲਰ ਸ਼ੋਅ ਕਰਾਓ, ਉਸ ਤੋਂ ਬਾਅਦ ਯਾਨੀ ਮਾਲ ਬਾਹਰ ਭੇਜੋ। ਅੱਛਾ, ਕੋਈ ਅੱਗੋਂ ਹਾਲਾਤ 'ਚ ਬਿਹਤਰੀ ਨਜ਼ਰ ਆਉਂਦੀ ਜੀ? ਦੇਖੋ ਜੀ, ਹਾਲਾਤ ਤੇ ਅੱਲਾਹ ਤਾਲਾ ਕੋਲੋਂ ਜਿਹੜਾ ਨਾਮੀਦ ਨਹੀਂ ਹੋਣਾ ਚਾਹੀਦਾ। ਹਰ ਵਕਤ ਯਾਨੀ ਕੋਸ਼ਿਸ਼ ਰੱਖਣੀ ਚਾਹੀਦੀ, ਬੰਦੇ ਨੂੰ ਆਪਣੀ ਸਲਗਲ ਜਿਹੜੀ ਰੱਖਣੀ ਚਾਹੀਦੀ ਹੈ। ਸਭ ਤੋਂ ਵੱਡਾ ਜਿਹੜਾ ਸਾਡੇ ਜਾਣਾ ਝੂਠ ਬੋਲਣਾ ਹੈਗਾ। ਇਹ ਝੂਠ ਅਸੀਂ ਬੋਲਣਾ ਛੱਡ ਦੇ ਨਾ, ਹਰ ਸ਼ੈ ਯਾਨੀ ਸਾਡੀਆਂ ਹਕੂਮਤਾਂ ਵੀ ਝੂਠ ਬੋਲਦੀਆਂ। ਹਾਂ ਬਿਲਕੁਲ ਬੋਲਦੀਆਂ। ਦੇਖੋ ਜੀ, ਕੋਈ ਬੋਲਦੇ ਨੇ, ਨਿਊਜ਼ ਵਾਲੇ ਵੀ ਹੈਗੇ ਨੇ, ਸਾਰੇ ਇਸ ਤਰ੍ਹਾਂ ਕਰਦੇ ਨੇ। ਠੀਕ ਹੈ, ਇੱਦਾਂ ਦੇ ਕੁਝ ਨੇ। ਕੋਈ ਤੁਸੀਂ ਸਾਨੂੰ ਵੀ ਵਿੱਚ ਰਗੜ ਦਿੱਤਾ? ਨਹੀਂ ਰਗੜ ਨਹੀਂ ਦਿੱਤਾ। ਦੇਖੋ ਜੀ, ਹੈ ਗੱਲ ਠੀਕ ਹੈ ਤੁਹਾਡੀ, ਮੈਂ ਤੁਹਾਡੇ ਦੇਖੋ ਜਾਂ ਕੁਛ ਹੈ ਇਸ ਤਰ੍ਹਾਂ ਹੀ ਹੈਗਾ, ਦੇਖਾ ਨਾ। ਹੁਣ ਉੱਥੇ ਯਾਨੀ ਕਿ ਅਟਾਰਨੀ ਜਰਨੇ ਤੇ ਯਾਨੀ ਕਿ ਜਾ ਕੇ ਛਾਪਾ ਮਾਰਿਆ, ਉਹ ਗੱਲ ਭਾਵੇਂ ਸਹੀ ਹੋਵੇ ਅੰਦਰੋਂ, ਤੇ ਪਰ ਉਹਨੇ ਸ਼ੋਅ ਨਹੀਂ ਹੋਣ ਦਿੱਤਾ। ਉਹਨੇ ਕਿਹਾ ਜੀ ਕੁਝ ਨਹੀਂ ਕਰਦਾ। ਇਹ ਸਭ 2 ਨੰਬਰੀ ਕੋ ਕੰਮ ਹੋ ਰਹੇ ਨੇ। ਹਰ ਆਦਮੀ ਜੀ ਚਾਹੁੰਦਾ ਕਿ ਮੈਂ ਜਿਹੜਾ ਸਰਮਾਇਆ ਨਾ ਬਗੈਰ ਮਿਹਨਤ ਤੋਂ ਮੇਰੇ ਕੋਲ ਆ ਜਾਵੇ। ਬਿਲਕੁਲ ਜਿਹੜੀ ਮੇਰਾ। ਅੱਛਾ, ਇਹ ਗੱਲ ਬੜੀ ਅੱਛੀ ਕੀਤੀ ਇਹਨਾਂ ਨੇ ਕਿ ਹਰ ਆਦਮੀ ਇਹ ਸੋਚਦਾ ਕਿ ਬੈਠੇ ਬਿਠਾਏ ਹੁੰਦੇ ਕੋਈ ਚੀਜ਼ਾਂ ਆ ਜਾਣ, ਔਰ ਸਰਮਾਇਆ ਨਾ ਜਿਹੜਾ ਉਹਦੇ ਵਾਸਤੇ ਉਹਨੂੰ ਮਿਹਨਤ ਨਾ ਕਰਨੀ ਪਵੇ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ, ਦੁਬਾਰਾ ਹਾਜ਼ਰ ਹਾਂ।
ਭਾਈਜਾਨ ਇਹ ਕਿਹੜਾ ਅੰਬ ਹੈ ਵਾਲਾ? ਇਹ ਵਾਲਾ ਅੰਬ ਜੀ ਪੇਟੀ ਮੈਕਸ ਹੈ ਸਰ। ਅੱਛਾ, ਔਰ ਇਹ ਉਹ ਚੌਂਸਾ ਜੀ, सफ़ेद चौंसा है? सफेद चौंसा। आ परला? हाँ यही का वैरायटी और नाल वाला देसी है। अच्छा देसी है जी। ਤੇ ਅੰਬ ਦਾ ਵੈਸੇ ਟਾਈਮ ਤਾਂ ਹੁਣ ਥੋੜਾ ਹੀ ਰਹਿ ਗਿਆ। ਸਫੇਦ ਚੌਂਸਾ ਮਿਲ ਨਹੀਂ ਰਿਹਾ ਬਾਹਰੋਂ ਇੰਨਾ। सफेद चौंसा इतना ना आ था फजरी ना वेच वेच थके पियो सारे कोल तो एक पेटी नहीं विकी। हाँ ਤੇ ਬਾਹਰੋਂ ਲੱਭ ਨਹੀਂ ਰਿਹਾ ਸਫੇਦ ਚੌਂਸਾ। बाहरों लाभ नहीं जाए गल तुम्हारी भी सही है। ਰੇਟ ਕੀ ਇਹਦਾ? रेट इनका 1600 रुपये पेटी का। ਔਰ ਕਿੰਨਾ ਹੁੰਦਾ पेटी 'ਚ? पेटी वजन है करीबन 9 किलो। ਅੰਬ ਠੀਕ ਆ ਰਿਹਾ ਅੱਜਕੱਲ ਹੁਣ? बिल्कुल। ਹੁਣ ਵੈਸੇ ਘਟਦਾ ਜਾ ਰਿਹਾ ਹੌਲੀ ਹੌਲੀ ਅੰਬ ਦਾ ਮੌਸਮ ਖਤਮ ਹੋ ਰਿਹਾ। ਆਹੋ ਬੜਾ ਘਟ ਗਿਆ। ਅਗਰ ਜਿੱਥੇ ਆੜਾ ਤੇ 50 ਗੱਡੀਆਂ ਆਉਂਦੀਆਂ ਨੇ ਹੁਣ ਉੱਥੇ ਆਉਂਦੀਆਂ ਨੇ 15 35 ਗੱਡੀਆਂ ਘਟ ਗਈਆਂ ਨੇ ਇੱਕ ਪਿੱਛੇ। ਇਹ ਰੇਟ ਕੀ ਜੇ ਦਾ? ਰੇਟ ਹੈ ਬਹੁਤ ਹੀ ਅਸੀਂ ਮੁਨਾਸਬ ਹੀ ਰੱਖਿਆ ਹੈ 600 ਰੁਪਏ ਦੀ ਧੜੀ ਹੈ 5 ਕਿਲੋ। 5 ਕਿਲੋ ਦਾ ਰੇਟ ਤਾਂ ਠੀਕ ਹੈਗਾ ਤੁਹਾਡਾ। ਹਾਂਜੀ। ਤੇ ਸੁਣਾਓ ਕੰਮ ਸ਼ਮ ਠੀਕ ਚੱਲ ਰਿਹਾ ਇੱਥੇ ਅੱਜਕੱਲ? ਕੰਮ ਸ਼ਮ ਬਹੁਤ ਹੀ ਹੈ, ਰੋਡ ਬਣ ਰਹੇ ਨੇ ਉਹਦੀ ਵਜ੍ਹਾ ਤੋਂ ਕੰਮ ਸ਼ਮ ਜ਼ਰਾ ਸਲੋ ਹੋਇਆ ਹੈ। ਉਤੋਂ ਬਾਰਿਸ਼ਾਂ ਦਾ ਮੌਸਮ ਹੋ ਗਿਆ, ਕੰਮ ਬਹੁਤ ਸਲੋ ਹੋਇਆ ਹੈ। ਹਾਂਜੀ। ਔਰ ਮੰਡੀ ਜਿਹੜੇ ਕੰਮ ਸ਼ਮ ਹੋ ਰਹੇ ਨੇ ਤੁਹਾਨੂੰ ਇਹਦੀ ਵਜ੍ਹਾ ਤੋਂ ਬੈਠਣ ਦੇ ਰਹੇ ਨੇ ਅੱਜਕੱਲ ਇੱਥੇ? ਬਸ ਉਹ ਬਹੁਤ ਹੀ ਉਹਨਾਂ ਦੀ ਮਿਹਰਬਾਨੀ ਹੈ, ਜ਼ਰਾ ਤਾਵਨ ਕਰਦੇ ਨੇ ਥੋੜਾ ਜਿਹਾ ਸਾਡੇ ਨਾਲ, ਪਰ ਸਖਤੀ ਕੀਤੀ ਹੈ ਅੱਜਕੱਲ। ਹਾਂਜੀ। ਬਾਕੀ ਸੁਣਾਓ ਗੁਜ਼ਾਰਾ ਵਗੈਰਾ ਠੀਕ ਚੱਲ ਰਿਹਾ ਅੱਜਕੱਲ? ਬਸ ਸ਼ੁਕਰ ਹੈ ਬਹੁਤ ਜੀ। ਅੱਜਕੱਲ ਸਬਜ਼ੀਆਂ ਵਗੈਰਾ ਦੇ ਰੇਟ ਵੀ ਅੱਜਕੱਲ ਤਾਂ ਵਧੇ ਹੋਏ ਨੇ। ਹਾਂਜੀ ਸਬਜ਼ੀਆਂ ਦੇ ਰੇਟ ਵੀ ਵਧੇ ਨੇ। ਕਿੰਨੇ ਕੁ ਦਿਨ ਦੀ ਸਬਜ਼ੀ ਬਣ ਜਾਂਦੀ ਵੈਸੇ? ਬਈ ਅੱਜ ਕੱਲ ਜਿਹੜਾ ਮੌਸਮ ਹੈ ਨਾ, ਇਹ ਫਲ ਵੀ ਜਲਦੀ ਖਰਾਬ ਹੋ ਜਾਂਦਾ ਹੈ, ਸਬਜ਼ੀ ਵੀ ਜਲਦੀ ਖਰਾਬ ਹੋ ਜਾਂਦੀ। ਬਾਰਿਸ਼ਾਂ ਨੂੰ ਭੇਜ ਜਾਂਦੇ ਨਾ ਜਦੋਂ, ਉਦੋਂ ਫਲ ਵੀ ਜਲਦੀ ਹੋ ਜਾਂਦਾ ਖਰਾਬ ਤੇ ਸਬਜ਼ੀ ਵੀ ਜਲਦੀ ਖਰਾਬ ਹੋ ਜਾਂਦੀ। ਅੱਜ ਕੱਲ ਜ਼ਿਆਦਾ ਦਿਨ ਨਹੀਂ ਕੱਢਦੇ ਬਹੁਤ। भाईजान सेब की हिसाब लाया है? सेब पानी 180 रुपये किलो दे रहे हैं। ठीक है। और आड़ू? आड़ू सर जी 250 रुपये किलो दे रहे हैं। 250 रुपये किलो आड़ू महंगा नहीं? चेक करो सर जी। ये तो आड़ू भी दूसरा फार्मी नहीं है? नहीं जी, सुहाना आड़ू जे। इनका तो टेस्ट भी नहीं है ਹੁੰਦਾ ਅਸਲ ਆੜੂ सर जी खाओ टेस्ट होएगा तो फिर लेके जाओ। ठीक है जी। ਸੁਣਾਓ ਤੁਹਾਨੂੰ ਇੱਥੇ ਬੈਠਣ ਤੋਂ ਕੋਈ ਰੋਕਦੇ ਤਾਂ ਨਹੀਂ ਅੱਜ ਕੱਲ ਫਿਰ? नहीं सर जी सख्ती होई है। जरा कहते ने पीछे होड़ के बैठ जाओ, जरा कचरा मचरा जरा वो कस्टमर आंदा कोई नहीं, और ਤਾਂ ਕਰਕੇ फ्रंट ਤੇ ਬੈਠੇ। ਠੀਕ ਹੈ। ਅੱਛਾ ਤੁਸੀਂ ਇੱਥੇ ਕੋਈ ਪੇ ਵਗੈਰਾ ਵੀ ਕਰਦੇ ਹੋ ਇੱਥੇ ਬੈਠੇ ਤਾਂ? ਨਹੀਂ ਜੀ ਕੋਈ ਪੇ ਨਹੀਂ। ਠੀਕ ਹੈ। ਇਹਨਾਂ ਦੀ ਮਿਹਰਬਾਨੀ ਹੈ ਆੜਤਾਂ ਵਾਲਿਆਂ ਦੀ, ਤੇ ਉਹ ਜਿੱਥੇ ਇੱਥੇ ਜੀ ਬੈਠ ਜਾਂਦੇ ਆ। ਨਹੀਂ ਇੱਥੇ ਕੋਈ ਬਕਾਇਦਾ ਇੰਤਖਾਬ ਕੀਤਾ ਹੈ ਜਗ੍ਹਾ ਦਾ ਕਿ ਇੱਥੇ ਬੈਠ ਜਾਵਣ ਲੋਕ? ਸਰ ਹਜੇ ਤਾਂ ਕੋਈ ਨਹੀਂ ਜੇ, ਹਜੇ ਤਾਂ ਰਫੜੀ ਪਿਆ ਜੇ। ਕਹਿੰਦੇ ਨੇ ਚੁੱਕ ਕੇ ਲੈ ਜਾਓ ਕਿਸੇ ਵੇਲੇ, ਤੇ ਕਿਸੇ ਵੇਲੇ ਤਰਸ ਖਾ ਲੈਂਦੇ ਨੇ ਜੀ, ਬੱਚਿਆਂ ਦੀ ਰੋਜ਼ੀ ਕਮਾ ਲਓ ਤੁਸੀਂ ਆਪਣੀ। ਕੋਈ ਅਦਾਰੇ ਨਹੀਂ ਵੜਦੇ ਅੰਦਰ ਮੰਡੀ ਦੇ ਵਿੱਚ ਰੋਕਦੇ ਨੇ ਜਿਹੜੇ ਆ ਕੇ, ਕੋਈ ਪੈਰਾ ਵਾਲੇ ਜਾਂ ਕੋਈ ਐਲਡੀ ਵਾਲੇ ਜਾਂ ਦੂਸਰੇ? ਨਹੀਂ ਜੀ ਉਹ ਨਹੀਂ ਜੀ ਆਉਂਦੇ, ਕਮੇਟੀ ਵਾਲੇ ਆਉਂਦੇ ਨੇ ਤੇ ਫਿਰ ਕਹਿੰਦੇ ਨੇ ਜੀ WhatsApp ਤੋਂ ਬੈਠੇ ਆ ਜੀ ਅਸੀਂ। ਅੱਛਾ। ਤੇ ਉਹ ਫਿਰ ਕਹਿ ਦਿੰਦੇ ਨੇ ਭਾਜੀ ਤੁਹਾਡੀ ਮਿਹਰਬਾਨੀ ਜੇ, ਐਵੇਂ ਤੁਹਾਡਾ ਸਮਾਨ ਚੁੱਕ ਕੇ ਲੈ ਜਾਣਗੇ, ਫਿਰ ਫਾਇਦਾ ਕੋਈ ਨਹੀਂ ਜੇ, ਜੇ ਆਪਣਾ ਬੰਦੋਬਸਤ। ਕੋਈ ਬੰਦਿਆਂ ਕੁਝ ਤਾਂ ਚੁੱਕ ਕੇ ਵੀ ਲਿਆ ਹੋਣੇ? ਭਾਜੀ ਕਈ ਵਾਰੀ ਲਗੇ ਨੇ, ਸਾਡੇ ਲਗੇ ਨੇ, ਉਹ ਸਾਹਮਣੇ ਦੀ ਡੇੜੀ ਚੁੱਕ ਕੇ ਲੈ ਗਏ ਨੇ, ਉਹ ਘੋੜਿਆਂ ਵਾਲੇ ਦੀ। ਤੇ ਵਾਪਸ ਵੀ ਨਹੀਂ ਕੀਤੀ? ਉਹ ਭਾਈ ਵਾਪਸ ਕਿੱਥੇ ਕਰਦੇ, ਵਾਪਸ ਵਾਲੀ ਤੇ ਗੱਲ ਹੀ ਝੂਠ। ਫਰੂਟ ਵਗੈਰਾ ਠੀਕ ਆ ਰਿਹਾ ਅੱਜ ਕੱਲ? ਕੋਈ ਬਾਰਿਸ਼ਾਂ ਦਾ ਮੌਸਮ ਹੈ ਕਹਿ ਰਹੇ ਨੇ? ਭਾਈ ਨਾ ਫਰੂਟ ਤਾਂ ਬਹੁਤ ਮਹਿੰਗਾ ਆ ਰਿਹਾ ਜੀ, ਮਿਲਦਾ ਆਂਦਾ ਸੌਦਾ ਤੇ ਮਿਲਦਾ ਨਹੀਂ, ਜੇ ਮਿਲਦਾ ਤੇ ਅੱਗੇ ਵਿਕਦਾ ਨਹੀਂ। ਜੀ अस्सलाम वालेकुम भाईजान। वालेकुम सलाम। सर की करते हो ਤੁਸੀਂ ਮੰਡੀ 'ਚ? ਅਸੀਂ ਮੰਡੀ ਦਾ ਕੰਮ ਕਰਨੇ ਜੀ। ਸਬਜ਼ੀ ਵਗੈਰਾ ਦਾ? ਸਬਜ਼ੀ ਵਗੈਰਾ ਦਾ। ਲੋਕੀ ਕਹਿ ਰਹੇ ਨੇ ਸਬਜ਼ੀ ਮਹਿੰਗੀ ਹੋ ਗਈ ਅੱਜ ਕੱਲ। ਪੁਆਇੰਟ ਕੋਈ ਮਹਿੰਗੀ ਨਹੀਂ ਹੋ ਗਈ, ਮੇਰੀ ਗੱਲ ਸੁਣੋ। ਦੇਖੋ ਚੀਜ਼ ਹੈ, ਇਹ ਕੁਦਰਤੀ ਇੱਕ ਨਿਜ਼ਾਮ ਅੱਲਾ ਦਾ, ਇੱਕ ਸਿਸਟਮ ਆ ਕਿ ਇਹਨਾਂ ਦਿਨਾਂ ਦੇ ਅੰਦਰ ਆਣ ਕੇ ਬਾਰਿਸ਼ਾਂ ਜ਼ਿਆਦਾ ਹੁੰਦੀਆਂ। ਇਹ ਸਬਜ਼ੀ ਇੱਕ ਕੁਦਰਤੀ ਅਮਲ ਆ, ਉਹ ਬਾਰਿਸ਼ਾਂ ਦੀ ਵਜ੍ਹਾ ਨਾਲ ਸਬਜ਼ੀ ਘਟ ਜਾਂਦੀ ਹੈ, ਉਹਦੀ ਵਜ੍ਹਾ ਨਾਲ ਰੇਟ ਥੋੜਾ ਤੇਜ਼ ਹੋ ਜਾਂਦਾ, ਹੋਰ ਤਾਂ ਕੋਈ ਪ੍ਰੋਬਲਮ ਨਹੀਂ ਹੈ। ਠੀਕ ਹੋ ਗਿਆ। ਆਲੂਆਂ ਦਾ ਤਾਂ ਰੇਟ ਨਹੀਂ ਵੱਧਦਾ ਇਸ ਹਿਸਾਬ ਨਾਲ? ਆਲੂਆਂ ਦਾ ਰੇਟ ਸਾਡੇ ਮੁਲਕ 'ਚ ਪਤਾ ਕੀ ਚੀਜ਼ ਹੈ, ਸਭ ਤੋਂ ਮੇਨ ਚੀਜ਼ ਇਹ ਹੈ, ਕੋਈ ਵੀ ਚੀਜ਼ ਸਸਤੀ ਹੋ ਜਾਣਾ ਤਾਂ ਕਹਿੰਦੇ ਬੱਚੇ ਨਹੀਂ ਖਾਂਦੇ ਯਾਰ। ਜਿੰਨੀ ਚੀਜ਼ ਜ਼ਿਆਦਾ ਮਹਿੰਗੀ ਹੋਏਗੀ ਉਹ ਨਹੀਂ ਕਹਿੰਦੇ ਜੀ ਇਹ ਚੀਜ਼ ਹੀ ਖਾਣੀ ਅਸੀਂ। ਠੀਕ ਹੋ। ਅੱਜ ਕੱਲ ਕਿਹੜੀਆਂ ਕਿਹੜੀਆਂ ਸਬਜ਼ੀਆਂ ਆ ਰਹੀਆਂ? ਅੱਜ ਕੱਲ੍ਹ ਸਬਜ਼ੀਆਂ ਕਰੇਲੇ ਆ, ਗੋਭੀ ਆ, ਬੰਦ ਗੋਭੀ ਆ, ਹਲਵਾ ਕੱਦੂ ਆ, ਤੋਰੀਆਂ ਵਾ, ਬੈਂਗਣ। ਕਰੇਲਿਆਂ ਦਾ ਕੀ ਰੇਟ ਚੱਲ ਰਿਹਾ ਹੈ? ਕਰੇਲੇ ਗਾਲਬਨ ਤਕਰੀਬਨ ਇੱਥੇ ਮੰਡੀ ਜਿਹੜੇ ਵਿਕਦੇ ਨਾ 100-120 ਰੁਪਏ ਕਿਲੋ ਵਿਕਦੇ। ਠੀਕ ਹੈ। ਹਾਂ ਦੁਕਾਨਦਾਰ ਅੱਗੋਂ ਪਤਾ ਨਹੀਂ ਹੁਣ ਕੀ ਕਿਲੋ ਵੇਚਦੇ ਕੀ ਨਹੀਂ ਵੇਚਦੇ। ਜ਼ਾਹਰੀ ਗੱਲ ਹੈ ਕੋਈ 5-10 ਮਿੰਟ। ਹਾਂ ਉਹਨਾਂ ਨੇ ਵੀ ਆਪਣਾ ਮਾਰਜਨ ਰੱਖ ਕੇ ਵੇਚਦੇ ਨੇ। ਔਰ ਬਾਕੀ ਚੀਜ਼ਾਂ ਦੇ ਕੀ ਰੇਟ ਚੱਲ ਰਹੇ ਨੇ ਅੱਜ ਕੱਲ? ਬਾਕੀ ਚੀਜ਼ਾਂ ਘੀਆ ਕੱਦੂ ਆ, ਉਹ ਵੀ ਮੰਡੀ ਦੇ ਅੰਦਰ ਜਿਹੜਾ ਵਾ 160-150 ਰੁਪਏ ਕਿਲੋ ਇੱਥੇ ਆ। ਘੀਆ ਤੋਰੀ ਆ ਉਹ ਵੀ 100-110-20 ਇੱਥੇ ਆ। ਬਕਾ ਹਲਵਾ ਕੱਦੂ ਆ ਉਹ ਵੀ 40-50 ਰੁਪਏ ਕਿਲੋ ਇੱਥੇ ਆ। ਇਸ ਤਰੀਕੇ ਨਾਲ ਮੰਡੀ ਦੇ ਰੇਟ ਇਹ ਆ। ਕੋਈ ਦੁਕਾਨਦਾਰ ਜਿਹੜੇ ਉਹ 10-20 ਰੁਪਏ ਕਿਲੋ ਦਾ ਆਪਣਾ ਨਾ ਗਈ। ਹਰੀ ਮਿਰਚ ਦਾ ਕੀ ਰੇਟ ਚੱਲ ਰਿਹਾ ਹੈ? ਹਰੀ ਮਿਰਚ 60 ਰੁਪਏ ਕਿਲੋ ਇੱਥੇ। ਠੀਕ ਹੈ। ਔਰ ਟਮਾਟਰ?
ਟਮਾਟਰ ਸਵੇਰ ਤੇ ਇੱਥੇ ਸੀਗੇ 300 ਰੁਪਏ ਕਿਲੋ, ਅੱਜ ਦਾ ਹੁਣ ਵੇਖੋ ਰੋਜ਼ ਦਾ ਰੇਟ ਹੁੰਦਾ ਮੰਡੀ ਦਾ। ਠੀਕ ਹੋ ਗਿਆ। ਉਹ ਧਨੀਏ ਦਾ ਰੇਟ ਰੋਜ਼ਮਰਾ ਦਾ ਹੁੰਦਾ। ਧਨੀਆ ਸਵੇਰ ਇੱਥੇ ਵਿਕਿਆ ਵਾ ਨਾ ਕੀ 1000 ਰੁਪਏ ਧੜੀ, 1100 ਰੁਪਏ ਧੜੀ, 1200 ਰੁਪਏ ਧੜੀ, ਯਾਨੀ ਕਿ 250 ਰੁਪਏ ਕਿਲੋ, 300 ਰੁਪਏ ਕਿਲੋ, ਜਿਹੋ ਜਿਹੀ ਧਨੀਆ ਹੋ ਜਾ ਰੇਟ। ਅੱਛਾ, ਇੱਕ ਦੌਰ ਸੀ ਲੋਕ ਸਬਜ਼ੀ ਲੈਣ ਜਾਂਦੇ ਸਨ, ਧਨੀਆ ਨਾਲ ਐਵੇਂ ਹੀ ਪਾ ਦਿੰਦੇ ਹੁੰਦੇ ਸਨ। ਹਾਂਜੀ, ਉਹ ਦੌਰ ਕਿਉਂ ਮੁੱਕ ਗਿਆ? ਉਹ ਭਾਣ ਦੌਰ ਨਹੀਂ ਮੁੱਕ ਗਿਆ, ਪਤਾ ਕੀ ਚੀਜ਼ ਦਾ, ਉਹ ਸਮਝੋ ਕਿ ਤੁਸੀਂ ਕਿਤੇ ਜਾਣਾ ਆਣਾ ਤੇ ਉਹ ਮਿਸਾਲ ਦੇ ਤੌਰ ਤੇ ਕੋਈ ਤੁਹਾਨੂੰ ਦੁਕਾਨ ਤੇ ਗਏ ਚੀਜ਼ ਲੈਣ ਵਾਸਤੇ, ਉਹਨੇ ਤੁਹਾਨੂੰ ਬੋਤਲ ਪਿਲਾਈ ਜਾਣਾ, ਸਮਝੋ ਤੁਸੀਂ ਆਪਣਾ ਹੀ ਖੂਨ ਪੀਣਾ ਵਾ। ਉਹ ਧਨੀਆ ਫਰੀ ਨਹੀਂ ਹੁੰਦਾ, ਉਹਦੇ ਅੰਦਰ ਵੀ ਪੈਸੇ ਹੁੰਦੇ ਆ। ਭਾਵੇਂ ਉਹ ਦੂਸਰੀ ਚੀਜ਼ ਦਾ ਰੇਟ ਉਹਨਾਂ 10-20 ਰੁਪਏ ਕਿਲੋ ਤੋਂ ਵੱਧ ਲਾ ਦਿੰਦੇ ਆ, ਉਹ ਧਨੀਆ ਫਰੀ ਦੇ ਦਿੰਦੇ ਆ। ਉਹ ਐਡਾ ਕੋਈ ਵੀ ਪਾਗਲ ਨਹੀਂ ਅੱਛਾ, ਮੰਡੀਆਂ 'ਚ ਚੈੱਕ ਐਂਡ ਬੈਲੈਂਸ ਕਿਵੇਂ ਹੁੰਦਾ? ਡੇਲੀ ਆ ਕੇ ਰੇਟ ਚੈੱਕ ਕੀਤੇ ਜਾਂਦੇ ਨੇ ਇੱਥੇ ਬਕਾਇਦਗੀ ਨਾਲ? ਹਾਂ, ਕਿਉਂ ਨਹੀਂ, ਡੇਲੀ ਮਾਰਕੀਟ ਫੀਸ ਵਾਲੇ ਡੇਲੀ ਰੇਟ ਚੈੱਕ ਕਰਦੇ ਆ, ਬਲਕਿ ਉਹ ਰੇਟ ਦਿੰਦੇ ਆ, ਹਰ ਚੀਜ਼ ਨੂੰ ਉਹ ਮੈਨੇਜ ਕਰਦੇ ਆ। ਠੀਕ ਹੋ ਗਿਆ। ਔਰ ਇੱਥੇ ਜਿਹੜੀਆਂ ਰੇੜੀਆਂ ਵਗੈਰਾ ਵਾਲੇ ਪਹਿਲੇ ਲੋਕ ਬੈਠਦੇ ਸਨ, ਹੁਣ ਵੀ ਮੈਂ ਦੇਖ ਰਿਹਾ ਪਹਿਲੇ ਨਾਲੋਂ ਕੋਈ ਤਾਦਾਦ 'ਚ ਲੋਕ ਬੈਠੇ ਨੇ, ਲੇਕਿਨ ਜਿਨ੍ਹਾਂ ਵਿਚਾਰਿਆਂ ਦੀਆਂ ਰੇੜੀਆਂ ਖਤਮ ਹੋ ਗਈਆਂ, ਉਹਨਾਂ ਬੰਦਿਆਂ ਦਾ ਕੀ ਬਣ ਰਿਹਾ ਹੋਣਾ? ਦੇਖੋ ਜੀ, ਉਹਨਾਂ ਦਾ ਅੱਲਾ ਹੀ ਵਾਰਸ ਆ। ਮੇਰੀ ਗੱਲ ਸੁਣੋ, ਕੋ ਬਣਨਾ ਬਣਾਉਣਾ ਕਿਸੇ ਦਾ ਕੀ ਹੈ, ਅੱਲਾ ਹੀ ਵਾਰਸ ਆ ਸਭ ਦਾ। ਜਿਹੜਾ ਇੱਥੋਂ ਚਲਾ ਗਿਆ ਉਹਦਾ ਵੀ ਅੱਲਾ ਵਾਰਸ, ਜਿਹੜਾ ਕਰ ਰਿਹਾ ਉਹਦਾ ਵੀ ਅੱਲਾ ਵਾਰਸ। ਬਾਕੀ ਲੋਕਾਂ ਦਾ ਵੈਸੇ ਸ਼ਿਕਵਾ ਇੰਨਾ ਕੁ ਤਾਂ ਮੰਨ ਲੈਣਾ ਚਾਹੀਦਾ, ਅਗਰ ਕੋਈ 150 ਦਾ ਕਿਲੋ ਕੋਈ ਸਬਜ਼ੀ ਲੈ ਕੇ ਜਾਂਦੇ ਨੇ, ਫਿਰ ਉਹਨੇ ਵਿੱਚ ਪਿਆਜ਼ ਪਾਣਾ, ਉਹਨੇ ਧਨੀਆ ਪਾਣਾ, ਫਿਰ ਉਹਨੇ ਵਿੱਚ ਘਿਓ ਪਾਣਾ, ਗੈਸ ਦਾ ਬਿੱਲ ਪਾਣਾ, ਉਹ ਹਾਂਡੀ ਤਾਂ ਉਹਨੂੰ ਇੱਕ ਟਾਈਮ ਦੀ ਕੋਈ 700-800 ਹਜ਼ਾਰ ਦੀ ਪੈ ਗਈ ਨਾ। ਆ ਪੈ ਜਾਂਦੀ ਭਾਣ, ਕੋਈ ਸ਼ੱਕ ਨਹੀਂ ਇਹਦੇ। ਇਸ ਵੇਲੇ ਤਾਂ ਹਰ ਬੰਦਾ ਫਿਰ ਆਦੇ ਹਿਸਾਬ ਨਾਲ ਸਹੀ ਕਹਿ ਰਿਹਾ ਹੁੰਦਾ ਕਿ ਮਹਿੰਗਾਈ ਹੋ ਗਈ। ਮਹਿੰਗਾਈ ਹੋ ਗਈ, ਇਹ ਤਾਂ ਗੱਲ ਹੈ। ਨਾਜ਼ਰੀਨ, ਹੁਣ ਸਾਡੇ ਨਾਲ ਮੌਜੂਦ ਨੇ ਸਬਜ਼ੀ ਮੰਡੀ ਦੇ ਸੈਕਟਰੀ ਇਜਾਜ਼ ਸਲੀਮ ਸਾਹਿਬ। ਅਸਲਾਮ ਵਾਲੇਕੁਮ ਸਰ। ਜੀ ਵਾਲੇਕੁਮ ਅਸਲਾਮ। ਅੱਛਾ ਸਰ, ਸਭ ਤੋਂ ਪਹਿਲੇ ਤਾਂ ਮੈਂ ਆਇਆ ਮੰਡੀ 'ਚ ਦੇਖਿਆ ਕਿ ਇੱਥੇ ਤਾਮੀਰਾਤ ਹੋ ਰਹੀਆਂ ਨੇ, ਚੀਜ਼ਾਂ ਤੋੜ-ਪੋੜ ਰਹੇ ਨੇ। ਇਹ ਕਿਦੋਂ ਤੱਕ ਮੁਕੰਮਲ ਹੋ ਜਾਏਗਾ ਮੰਡੀ ਦਾ ਕੰਮ ਜਿਹੜਾ? ਇੱਥੇ ਜਿਹੜਾ ਨਾ ਜੇ ਬੜਾ ਤਾਮੀਰਾਤ ਦੀ ਬਹੁਤ ਜ਼ਰੂਰਤ ਸੀ। ਆਪਣਾ ਜਿਹੜੇ ਸਾਡੇ ਰੋਡ ਸਨ ਉਹ ਟੂਟ-ਫੂਟ ਦਾ ਸ਼ਿਕਾਰ ਸਨ, ਤੇ ਉਹ RCC ਰੋਡ ਦੀ ਰੀਹੈਬਿਲਿਟੇਸ਼ਨ ਹੈ, ਇੱਕ ਮਨਸੂਬਾ ਹੈ। ਆਪਣਾ ਬਿਊਟੀਫਿਕੇਸ਼ਨ ਆਫ ਬਾਉਂਡਰੀ ਵਾਲ है, और अपना इस तो बाद अपना जो स्ट्रीट लाइट्स हैं वो हैं, गटर और ढक्कन है, उसके मैनहोल कवर्स हैं। तो ये 4 स्कीमें जो है ना हमारी ये चल रही हैं, इसको हमने स्टार्ट करवाया हुआ है। लेकिन ये है कि भी अपना ये जो कंप्लीट जो है ना जी इंशाल्लाह उम्मीद बड़ी है कि भी 2 महीने के अंदर अंदर ये कंप्लीट हो जानी है, विदिन 60 डेज़। तो ਉਸ ਤੋਂ ਬਾਅਦ ਜਿਹੜਾ ਨਾ ਇਨਸ਼ਾਅੱਲਾ ਮੰਡੀ ਦੀ ਜਿਹੜੀ ਨਾ ਲੋਕ ਜਿਹੜਾ ਨਾ ਉਹ ਬਿਹਤਰ ਹੋ ਜਾਏਗੀ। ਔਰ ਇੱਥੇ ਆਉਣ ਜਾਣ ਵਾਲੇ ਜਿੰਨੇ ਵੀ ਸਾਡੇ ਭਾਈ ਹਨ, ਕਾਸ਼ਤਕਾਰ ਹਨ, ਜਾਂ ਇੱਥੇ ਜਿਹੜਾ ਵਿਜ਼ਿਟ ਕਰ ਰਹੇ ਹਨ ਮੰਡੀ ਨੂੰ, ਖਰੀਦਦਾਰ ਹਨ, ਉਹਨਾਂ ਸਾਰਿਆਂ ਨੂੰ ਇੱਕ ਅੱਛੀ ਇਨਵਾਇਰਨਮੈਂਟ ਮਿਲੇਗਾ ਔਰ ਉਹ ਬਿਹਤਰ ਮਹਿਸੂਸ ਕਰਨਗੇ ਐਜ਼ ਕੰਪੇਅਰ ਟੂ ਪ੍ਰੀਵੀਅਸ ਡੇਜ਼। ਅੱਛਾ ਸਰ, ਦੂਸਰਾ ਬਾਰਿਸ਼ਾਂ ਦਾ ਸੀਜ਼ਨ ਹੈ, ਬਾਰਿਸ਼ਾਂ ਬਹੁਤ ਜ਼ਿਆਦਾ ਲਾਹੌਰ 'ਚ ਹੋ ਰਹੀਆਂ ਨੇ, ਤੇ ਜਿਹੜੇ ਸਫਾਈ ਦੇ ਇੰਤਜ਼ਾਮਾਤ ਨੇ ਉਹ ਕਿਸ ਤਰ੍ਹਾਂ ਚੱਲ ਰਹੇ ਨੇ, ਔਰ ਪਾਣੀ ਜਿਹੜਾ ਨਿਕਾਲ ਰਹੇ ਨੇ ਇੰਤਜ਼ਾਮੀਆਂ ਵਾਲੇ ਬੰਦੇ ਆ ਕੇ ਟਾਈਮ ਤੇ, ਜਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਮੈਨੇਜ ਕਰ ਰਹੇ ਹੋ? ਸਾਰੇ ਇਸ ਤਰ੍ਹਾਂ ਹੈ ਕਿ ਇੱਥੇ ਜਿਹੜਾ ਹੈ ਆਪਣਾ ਵਾਸਾ ਬੇਸਿਕਲੀ ਪਾਣੀ ਦੀ ਨਿਕਾਸ ਦਾ ਜ਼ਿੰਮੇਦਾਰ ਹੈ। ਠੀਕ ਹੈ। ਔਰ ਵਾਸਾ ਵਾਲੇ ਜਿਹੜਾ ਨਾ ਜੀ ਪੂਰੀ ਮੰਡੀ ਦੀ ਲੋਕ ਆਫਟਰ ਕਰ ਰਹੇ ਨੇ। ਔਰ ਇੱਥੇ ਹੁਣ ਸੂਰਤ ਹਾਲ ਇਹ ਹੈ ਕਿ ਵੀ ਆਪਣਾ ਇਹਨਾਂ ਨੇ 4 ਸਾਡੇ ਜਿਹੜਾ ਨਾ ਜੀ ਇੱਥੇ ਮੋਟਰਾਂ ਲੱਗੀਆਂ ਨੇ ਵਾਸਾ ਦੀਆਂ। ਅਗਰ ਬਾਰਿਸ਼ ਸ਼ੁਰੂ ਹੁੰਦੀ ਹੈ ਨਾ ਤੇ ਨਾਲ ਹੀ ਮੋਟਰਾਂ ਚੱਲ ਜਾਂਦੀਆਂ ਨੇ, ਔਰ ਉਹਦੇ ਵਿੱਚ ਨਾਲ ਪਾਣੀ ਜਿਹੜਾ ਨਾ ਬਹੁਤ ਜਲਦ ਡਰੇਨ, ਜਿਹੜਾ ਕਿ ਮਾਜ਼ੀ ਦੇ ਵਿੱਚ ਉਹਦੇ 'ਚ 3 ਤੋਂ 4 ਦਿਨ ਲੱਗਦੇ ਸਨ, ਹੁਣ ਇਹ ਜਿਹੜਾ ਨਾ 3 ਤੋਂ 4 ਘੰਟੇ ਦੇ ਅੰਦਰ ਤੇ ਪਾਣੀ ਮੁਕੰਮਲ ਜਿਹੜਾ ਮੰਡੀ ਦਾ ਡਰੇਨ ਹੋ ਜਾਂਦਾ ਹੈ, ਜਿੰਨੀ ਵੀ ਮਰਜ਼ੀ ਬਾਰਿਸ਼ ਆ ਜਾਵੇ। ਉਸ ਤੋਂ ਬਾਅਦ ਜਿਹੜਾ ਨਾ ਮਾਰਕੀਟ ਕਮੇਟੀ ਨੇ ਆਪਣੇ ਤੌਰ ਤੇ ਵੀ ਕੋਈ ਡੀਵਾਟਰਿੰਗ ਪੰਪ 4-5 ਡੀਵਾਟਰਿੰਗ ਪੰਪ ਰੱਖੇ ਨੇ, ਔਰ ਉਹ ਵੀ ਨਾਲ ਪੈਰਲਲੀ ਜਿਹੜਾ ਨਾ ਆਪਣਾ ਕੰਮ ਸ਼ੁਰੂ ਕਰ ਲੈਂਦੇ ਨੇ। ਤੇ ਇਸ ਵਾਸਤੇ ਇਹ ਪਾਣੀ ਜਿਹੜਾ ਹੈ ਨਾ ਬਹੁਤ ਜਲਦ ਉਹਦਾ ਨਿਕਾਸ ਮੁਮਕਿਨ ਹੋ ਜਾਂਦਾ ਹੈ। ਇਸ ਤੋਂ ਬਾਅਦ ਜਿਹੜਾ ਸਫਾਈ ਹੈ ਉਹ LWMC ਨੂੰ ਮਾਰਕੀਟ ਕਮੇਟੀ ਨੇ ਆਊਟਸੋਰਸ ਕੀਤਾ ਹੋਇਆ, ਔਰ ਉਹ ਇੱਥੇ ਜਿਹੜਾ ਨਾ ਆਪਣਾ ਸਾਰਾ ਦਿਨ ਉਹ ਇੱਥੇ ਆਪਣੇ ਪਰਫਾਰਮ ਕਰਦੇ ਨੇ ਆਪਣੇ ਐਕਟੀਵਿਟੀਜ਼, ਔਰ ਅੱਛੇ ਅੰਦਾਜ਼ ਵਿੱਚ ਮਤਲਬ ਸਫਾਈ ਕਰ ਰਹੇ ਨੇ, ਉਹਦੀ ਸਵੀਪਿੰਗ ਕਰ ਰਹੇ ਨੇ, ਉਹਦੀ ਆਪਣਾ ਸਕੈਪਿੰਗ ਕਰ ਰਹੇ ਨੇ, ਔਰ ਉਹਦੀ ਲਿਫਟਿੰਗ ਕਰ ਰਹੇ ਨੇ ਪ੍ਰੋਪਰ ਤਰੀਕੇ ਨਾਲ। ਔਰ ਇੱਥੇ ਮਾਸਵੇ ਮੌਨਸੂਨ ਦੇ ਵਿੱਚ ਥੋੜ੍ਹਾ ਜਿਹਾ ਚੂੰਕਿ ਕੀਚੜ ਦਾ ਇੱਕ ਅਨਸਰ ਹੁੰਦਾ ਹੈ, ਤੇ ਉਹਨੂੰ ਇਹ ਜਿਹੜਾ ਨਾ ਅਸਾਂ ਮਤਲਬ ਇਗਨੋਰ ਨਹੀਂ ਕਰ ਸਕਦੇ। ਡੈਫੀਨੇਟ ਉਹਦੇ ਵਿੱਚ ਕੁਛ ਨਾ ਕੁਛ ਟਾਈਮ ਰਿਕੁਆਇਰਡ ਹੁੰਦਾ ਹੈ, ਕਿਉਂਕਿ ਉਹਨੂੰ ਬਲੇਡ ਦੇ ਜ਼ਰੀਏ ਉਹਨੂੰ ਸਕ੍ਰੈਪ ਕਰਨਾ ਹੁੰਦਾ ਹੈ। ਤੇ ਉਸ ਤੋਂ ਇਲਾਵਾ ਜਿਹੜਾ ਨਾ ਜੀ ਉਹ ਲੇਕਿਨ ਉਹ ਵੀ ਮਤਲਬ ਪ੍ਰੋਪਰਲੀ ਆਪਣਾ ਉਹ ਮੈਨੇਜ ਕਰ ਰਹੇ ਹਨ, ਔਰ ਮਾਰਕੀਟ ਕਮੇਟੀ ਦਾ ਜਿਹੜਾ ਸਟਾਫ ਹੈ, ਇੰਸਪੈਕਟਰ ਦੈਨ ਉਹਨੂੰ ਪ੍ਰੋਪਰਲੀ ਉਹਨੂੰ ਵਾਚ ਕਰ ਰਹੇ ਹਨ, ਔਰ ਮੋਨੀਟਰਿੰਗ ਪ੍ਰੋਪਰ ਹੋ ਰਹੀ ਹੈ। ਔਰ ਇਨਸ਼ਾਅੱਲਾ ਜਿਹੜੀ ਸੂਰਤ ਹਾਲ ਹੈ ਉਹ ਐਟ ਪ੍ਰੈਜ਼ੈਂਟ ਵੀ ਕੰਫਰਟੇਬਲ ਹੈ, ਲੋਕ ਈਜ਼ੀ ਫੀਲ ਕਰ ਰਹੇ ਨੇ।
ਔਰ ਇਨਸ਼ਾਅੱਲਾ ਇਹਨੂੰ ਇਸ ਮੋਮੈਂਟਮ ਨੂੰ ਜਾਰੀ ਰੱਖਿਆ ਜਾਏਗਾ। ਅਸਲ ਸਵਾਲ ਦੀ ਤਰਫ ਆਨੇ ਆ ਸਰ, ਇੱਕ ਅਵਾਮੀ ਸਵਾਲ ਹੈ ਕਿ ਮੈਂ ਜਦੋਂ ਇਹ ਸਾਲ ਸ਼ੁਰੂ ਹੋਇਆ ਸੀ, ਮੰਡੀ 'ਚ ਆਇਆ ਸਾਂ, ਉਦੋਂ ਚੀਜ਼ਾਂ ਦੇ ਰੇਟ ਬਹੁਤ ਅੱਛੇ ਸਨ, ਸਬਜ਼ੀਆਂ ਦੇ ਰੇਟ ਵੀ ਘੱਟ ਸਨ, ਫਲਾਂ ਦੇ ਰੇਟ ਵੀ ਮੁਨਾਸਬ ਸਨ, ਲੇਕਿਨ ਹੁਣ ਸਬਜ਼ੀਆਂ ਦੇ ਰੇਟ ਵੀ ਵੱਧ ਰਹੇ ਨੇ, ਫਲਾਂ ਦੇ ਵੀ ਰੇਟ ਵੱਧ ਰਹੇ ਨੇ। ਪਹਿਲੇ ਤਾਂ ਦੱਸੋ ਕੀ ਵਜ੍ਹਾ ਹੈ ਕਿ ਰੇਟ 'ਚ ਕੋਈ ਇਜ਼ਾਫਾ ਹੋ ਰਿਹਾ ਹੈ? ਦੇਖੇ ਸਰ ਜੀ, ਇੱਥੇ ਸਾਡੇ ਇਸ ਮੁਲਕ ਦੇ ਵਿੱਚ 4 ਮੌਸਮ ਹਨ ਤੇ ਉਹਨਾਂ 4 ਮੌਸਮਾਂ ਦੇ ਵਿੱਚੋਂ ਇੱਕ ਮੌਸਮ ਐਸਾ ਵੀ ਆਉਂਦਾ ਹੈ ਜਿਹੜਾ ਪੰਜਾਬ ਦਾ ਹੁੰਦਾ ਹੈ। ਮਤਲਬ ਇਹ ਟਮਾਟਰ ਹੈ, ਆਲੂ ਹੈ, ਪਿਆਜ਼ ਹੈ। ਜਦੋਂ ਪੰਜਾਬ ਦਾ ਸ਼ੁਰੂ ਹੁੰਦਾ ਹੈ ਤੇ ਟਮਾਟਰ ਸਾਡਾ ਜਿਹੜਾ ਨਾ 5 ਰੁਪਏ ਕਿਲੋ ਵੀ ਫਰੋਖਤ ਹੋ ਰਹੇ ਹੁੰਦੇ। ਹੁਣ ਐਟ ਪ੍ਰੈਜ਼ੈਂਟ ਚੂँਕਿ ਆਫ ਸੀਜ਼ਨ ਹੈ, ਠੀਕ ਹੈ, ਇਹ ਪੰਜਾਬ ਦਾ ਮਾਲ ਨਹੀਂ ਹੈ। ਪੰਜਾਬ ਦਾ ਜਿਹੜਾ ਨਾ ਉਹ ਲੇਟ ਮਤਲਬ ਉਹਦੀ ਮਤਲਬ ਆਏਗੀ ਫਸਲ, ਲੇਕਿਨ ਇਹ ਹੁਣ ਆਪਣਾ KPK ਔਰ ਬਲੂਚਿਸਤਾਨ ਤੋਂ ਚੂँਕਿ ਕਾਫੀ ਦੂਰ ਤੋਂ ਇਹ ਮਾਲ ਆ ਰਹੇ ਔਰ ਉੱਥੇ ਵੀ ਜਿਹੜਾ ਹੈ ਆਪਣਾ ਬਲੂਚਿਸਤਾਨ ਦੇ ਵਿੱਚ ਜਿਹੜਾ ਇਹ ਫਸਲ ਡੈਮੇਜ ਹੋਈ ਹੈ, ਖਾਸ ਤੌਰ 'ਤੇ ਟਮਾਟਰ ਦੀ। ਉਹਦੀ ਵਜ੍ਹਾ ਨਾਲ ਜਿਹੜਾ ਹੈ ਮਤਲਬ ਫਸਲ ਕਮ ਹੋਣ ਦੀ ਵਜ੍ਹਾ ਨਾਲ ਹੀ ਉਹਦੀ ਸਪਲਾਈ ਘੱਟ ਹੈ। ਦੂਸਰਾ ਸਾਡਾ ਜਿਹੜਾ ਹੈ ਪਹਿਲੇ ਟਮਾਟਰ ਈਰਾਨ ਤੋਂ ਆਉਂਦਾ ਸੀ, ਉਹਦੇ ਵਿੱਚ ਵੀ ਕੋਈ ਮਸਾਇਲ ਹਨ ਬਾਰਡਰ ਦੇ ਉੱਤੇ। ਇਸ ਤੋਂ ਬਾਅਦ ਅਫਗਾਨਿਸਤਾਨ ਤੋਂ ਸਾਡਾ ਜਿਹੜਾ ਨਾ ਟਮਾਟਰ ਚੁੱਕੇ ਰਸਤਾ ਉਹਦਾ ਬੰਦ ਹੋ ਗਿਆ। ਟਮਾਟਰ ਵੀ ਆਉਂਦਾ ਸੀ ਉੱਥੋਂ, ਪਿਆਜ਼ ਵੀ ਸਾਡੇ ਕੋਲ ਆਉਂਦਾ ਸੀ ਔਰ ਉਹ ਸਾਡੀ ਜਿਹੜਾ ਇਹ ਗੈਪ ਹੁੰਦਾ ਸੀ ਉਹਨੂੰ ਪੂਰਾ ਕਰ ਲੈਂਦਾ ਸੀ। ਹੁਣ ਸਾਰੀ ਜਿਹੜੀ ਜ਼ਰੂਰਤ ਹੈ ਸਾਡੇ ਮੁਲਕ ਦੇ ਅੰਦਰ ਹੀ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਹਨੂੰ ਯਕੀਨੀ ਬਣਾ ਰਹੇ ਮਾਰਕੀਟ ਕਮੇਟੀ ਔਰ ਸਾਡਾ ਜਿਹੜਾ ਡਿਪਾਰਟਮੈਂਟ ਹੈ, ਸਾਡੀ ਅਥਾਰਟੀ ਹੈ ਪਾਮਰਾ, ਉਹਦੇ ਉੱਤੇ ਬੜਾ ਫੋਕਸ ਕਰ ਰਹੀ ਹੈ ਔਰ ਉਹਨੂੰ ਇਨਸ਼ੋਰ ਕਰ ਰਹੀ ਹੈ ਤਾਂ ਕਿ ਕਿਸੇ ਕਿਸਮ ਦੀ ਕੋਈ ਸ਼ਾਰਟੇਜ ਨਾ ਹੋਵੇ ਔਰ ਅਵੇਲੇਬਿਲਟੀ ਜਿਹੜੇ ਨਾ ਉਹਨੂੰ ਜਿਹੜਾ ਨਾ ਯਕੀਨੀ ਬਣਾਇਆ ਜਾ ਰਿਹਾ। ਅੱਛਾ ਸਰ, ਮੌਨਸੂਨ ਦੇ ਦਿਨਾਂ 'ਚ ਅਕਸਰ ਜਗ੍ਹਾ ਤੇ ਸਲਾਬੀ ਸੂਰਤ-ਹਾਲ ਵੀ ਬਣੀ ਹੈ, ਪਾਣੀ ਵੀ ਆਇਆ, ਕੁਝ ਫਸਲਾਂ ਵੀ ਖਰਾਬ ਹੋਈਆਂ ਨੇ। ਕਿ ਇਸ ਤੋਂ ਬਾਅਦ ਕੋਈ ਮੰਡੀ 'ਚ ਜਿਹੜੀਆਂ ਚੀਜ਼ਾਂ ਆ ਰਹੀਆਂ ਸਨ, ਫਲ ਫਰੂਟ ਵਗੈਰਾ ਜਾਂ ਸਬਜ਼ੀਆਂ ਵਗੈਰਾ, ਉਹਦੇ 'ਚ ਕੋਈ ਕਮੀ ਆਈ ਹੈ ਜਾਂ ਕੋਈ ਰੇਟ 'ਤੇ ਵੀ ਫਰਕ ਪਏਗਾ ਇਹਦੇ ਨਾਲ? ਨਹੀਂ, ਚੀਜ਼ਾਂ ਦੀ ਕਮੀ ਕੋਈ ਨਹੀਂ, ਚੀਜ਼ਾਂ ਦੀ ਫਰਾਵਾਨੀ ਹੈ, ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ। ਇਹਨੂੰ ਇਨਸ਼ੋਰ ਕੀਤਾ ਜਾ ਰਿਹਾ ਔਰ ਜਿੱਦਾਂ ਸਾਡੇ ਮਾਸ਼ਾਅੱਲਾ ਜ਼ਿਮੀਂਦਾਰ ਜਿਹੜੇ ਸਾਡੇ ਕੰਟਰੀ ਦੇ ਜਿੱਥੇ ਵੀ ਮਤਲਬ ਉਹ ਹਨ, ਉਹ ਆਪਣਾ ਪੂਰਾ ਉਹ ਕਰ ਰਹੇ ਨੇ ਕੰਮ ਔਰ ਉਹਨਾਂ ਦੀ ਵਜ੍ਹਾ ਨਾਲ ਹੀ ਮਾਲ ਇੱਥੇ ਮੰਡੀਆਂ ਦੇ ਵਿੱਚ ਆ ਰਹੇ। ਕਿਸਾਨਾਂ ਦਾ ਬੜਾ ਨੁਕਸਾਨ ਹੋਇਆ ਆਲੂਆਂ 'ਚ। ਤੁਹਾਨੂੰ ਲੱਗਦਾ ਹੈ ਕੋਈ 2-3 ਮਹੀਨੇ ਰਹਿ ਗਏ ਨੇ, ਕੋਈ ਲੋਕਾਂ ਨੇ ਸਟੋਰਾਂ 'ਚ ਵੀ ਰੱਖੇ ਨੇ, ਵੈਸੇ ਵੀ ਆਲੂ ਰੱਖੇ ਨੇ, ਕੋਈ ਆਲੂ ਦਾ ਰੇਟ 'ਚ ਬਿਹਤਰੀ ਨਜ਼ਰ ਆਉਂਦੀ ਤੁਹਾਨੂੰ? ਦੇਖੋ, ਆਲੂ ਦਾ ਰੇਟ ਜਿਹੜਾ ਹੈ ਨਾ, ਮੇਰਾ ਖਿਆਲ ਹੈ ਕਿ ਵੀ ਉਹਦੇ 'ਚ ਕੋਈ ਇਜ਼ਾਫਾ ਮੁਤਵੱਕੇ ਨਹੀਂ ਹੈ ਜਾਂ ਜ਼ਿਮੀਂਦਾਰ ਨੂੰ ਕੋਈ ਉਹਦਾ ਜ਼ਿਆਦਾ ਕੋਈ ਖਾਸ ਜਿਹੜਾ ਨਾ ਜੀ ਬੈਨੀਫਿਟ ਮਿਲਣ ਦਾ ਇਮਕਾਨ ਨਹੀਂ ਹੈ। ਉਹਦੀ ਰੀਜ਼ਨ ਸਿਰਫ ਹੁੰਦੀ ਹੈ ਕਿ ਸਾਡਾ ਜ਼ਿਆਦਾਤਰ ਆਲੂ ਜਿਹੜਾ ਨਾ ਅਫਗਾਨਿਸਤਾਨ ਜਾਂਦਾ ਸੀ ਸਾਡੇ ਘਰੋਂ। ਬਿਲਕੁਲ, ਉਹ ਚੂँਕਿ ਅਫਗਾਨਿਸਤਾਨ ਦਾ ਬਾਰਡਰ ਬੰਦ ਹੈ, ਇਸ ਵਾਸਤੇ ਮੁਲਕੀ ਖਪਤ ਤੋਂ ਜ਼ਿਆਦਾ ਹੈ। ਜਿਹੜੀ ਮੁਲਕੀ ਖਪਤ ਹੈ ਉਸ ਤੋਂ ਸਾਡੀ ਜਿਹੜੀ ਪ੍ਰੋਡਕਸ਼ਨ ਹੈ ਬਹੁਤ ਜ਼ਿਆਦਾ ਹੈ ਔਰ ਬੰਪਰ ਕਰਾਪ ਹੈ ਔਰ ਕੋਲਡ ਸਟੋਰੇਜ ਪਈ ਹੈ। ਲੇਕਿਨ ਇਹ ਹੈ ਕਿ ਵੀ ਉਹ ਇੱਥੇ ਹੀ ਮਤਲਬ ਉਹਨੂੰ ਮਤਲਬ ਕੰਜ਼ਿਊਮ ਹੋਣਾ ਉਹਨੇ ਔਰ ਇਸ ਵਾਸਤੇ ਜ਼ਿਮੀਂਦਾਰ ਨੂੰ ਐਟ ਪ੍ਰੈਜ਼ੈਂਟ ਕੋਈ ਖਾਸ ਉਹਦੇ 'ਚ ਰਿਲੀਫ ਮਿਲਣ ਦਾ ਇਮਕਾਨ ਨਹੀਂ। ਹਾਂ, ਅਗਰ ਕੱਲ੍ਹ ਕਲਾਮ ਕੋਈ ਮਤਲਬ ਹਾਲਾਤ ਬਿਹਤਰ ਹੁੰਦੇ ਨੇ, ਅਫਗਾਨਿਸਤਾਨ ਦਾ ਬਾਰਡਰ ਖੁੱਲ੍ਹ ਜਾਂਦਾ ਤਾਂ ਫਿਰ ਜਿਹੜਾ ਨਾ ਜੀ ਇਹਦੇ 'ਚ ਬਿਹਤਰੀ ਆ ਜਾਏਗੀ। ਨਾਜ਼ਰੀਨ, ਅਸੀਂ ਮੰਡੀ ਦਾ ਵਿਜ਼ਿਟ ਕੀਤਾ ਹੈ, ਇੱਥੇ ਫਲਾਂ ਔਰ ਸਬਜ਼ੀਆਂ ਦੇ ਰੇਟ ਚੈੱਕ ਕੀਤੇ ਨੇ ਤੇ ਦੂਸਰੇ ਤੁਸੀਂ ਖੁਦ ਫੈਸਲਾ ਕਰਨਾ ਹੈ ਕਿ ਚੀਜ਼ਾਂ ਮਹਿੰਗੀਆਂ ਨੇ ਜਾਂ ਸਸਤੀਆਂ। ਬਾਕੀ ਅੱਜ ਦੇ ਲੋਕ ਰਾਜ ਤੋਂ ਮੈਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।